ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਰ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਨਾਲ ਦੀ ਨਾਲ ਆਈਫੋਨ, ਐਂਡਰਾਇਡ, ਫੇਸਬੁੱਕ, ਟੈਲੀਫੋਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 4 ਤਰੀਕ ਆ ਤੇ ਦਿਨ ਸੋਮਵਾਰ ਆ। ਅਤੇ ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਾਂਗੇ, ਜਿਨ੍ਹਾਂ ਨੇ ਅਮਰੀਕਾ ਭਰ ਦੀਆਂ ਖਬਰਾਂ, ਇਹ ਸਾਰੀਆਂ ਖਬਰਾਂ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਕੀਤਾ ਆ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵੈਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਜਿਸ ਤਰ੍ਹਾਂ ਸਾਨੂੰ ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਪੂਰਾ ਹਫ਼ਤਾ ਜੋ ਸਾਡੇ ਦਰਬਾਰ ਸਾਹਿਬ ਦੇ ਉੱਤੇ ਉੱਥੇ ਦੀ ਜ਼ਾਲਮ ਸਰਕਾਰ ਜਿਹੜੀ ਉਸ ਟਾਈਮ 'ਤੇ ਸੀ, ਉਸ ਨੇ ਹਮਲਾ ਕੀਤਾ। ਅਤੇ ਅੱਜ ਦੇ ਦਿਨ ਜੂਨ 4 ਨੂੰ ਕਹਿੰਦੇ ਪਈ 100 ਤੋਂ ਵੱਧ ਜਿਹੜੇ ਆ ਉੱਥੇ ਮੌਤਾਂ ਹੋਈਆਂ ਦੋਨੋਂ ਸਾਈਡਸ ਦੀਆਂ। ਉਹਨਾਂ ਨੇ ਇਹ ਕਿਹਾ ਵੀ 5 ਘੰਟੇ ਦੇ ਕਰੀਬ ਜਿਹੜੀ ਆ ਜਿਹੜੀ ਗਨ ਬੈਟਲ ਆ ਉਹ ਉੱਥੇ ਦਰਬਾਰ ਸਾਹਿਬ ਚੱਲਦੀ ਰਹੀ। ਜਿਹੜੇ ਖਾੜਕੂ ਸੀਗੇ ਉਹਨਾਂ ਨੇ ਆਪਣੀਆਂ ਪੋਜੀਸ਼ਨਾਂ ਕਹਿੰਦੇ ਵੀ 18th ਸੈਂਚੁਰੀ ਟਾਵਰ ਜਿਹੜਾ ਆ, ਜਿਹਨੂੰ ਰਾਮਗੜੀਆ ਬੁੰਗਾ ਕਿਹਾ ਜਾਂਦਾ ਆ, ਤੇ ਜਿਹੜੀ ਇੱਕ ਪਾਣੀ ਦੀ ਟੈਂਕੀ ਹੈਗੀ ਆ ਤੇਜਾ ਸਿੰਘ ਸਮੁੰਦਰੀ ਹਾਲ, ਉਹਦੇ ਪਿੱਛੇ ਲਈਆਂ ਹੋਈਆਂ ਸੀ। ਸੋ ਸਾਰਾ ਵੀ ਕਈ ਪਿਛਲੀ ਮਈ 31 ਤੋਂ ਲੈ ਕੇ ਇਹ ਸਾਰਾ ਹੀ ਚੱਲ ਰਿਹਾ ਹੈਗਾ ਆ। ਪੰਜਾਬੀ ਰੇਡੀਓ USA ਦੇ ਸਾਰੇ ਹੀ ਪ੍ਰੋਗਰਾਮ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੱਧ ਚੜ੍ਹ ਕੇ ਆਪ ਵੀ ਸੁਣਿਆ ਕਰੋ ਅਤੇ ਦੋਸਤਾਂ ਮਿੱਤਰਾਂ ਨੂੰ ਵੀ, ਆਪਣੇ ਰਿਸ਼ਤੇਦਾਰਾਂ ਨੂੰ, ਚਾਹੇ ਉਹ ਦੁਨੀਆ ਦੇ ਕਿਸੇ ਵੀ ਖੂੰਜੇ 'ਚ ਰਹਿੰਦੇ ਹੋਣ। ਆਪਾਂ ਇਹ ਸਾਰੇ ਪ੍ਰੋਗਰਾਮ ਇਸ ਵੀਕ ਵੀ ਇਸੇ ਤਰ੍ਹਾਂ ਚੱਲਣੇ ਆ ਵੀ ਹਰ ਰੋਜ਼ ਕੀ ਹੋਇਆ, ਕਿੱਥੇ ਕਿੱਥੇ ਧੱਕਾ ਹੋਇਆ। ਅਤੇ ਕੱਲ੍ਹ ਵੀ ਸੈਚਰਡੇ ਵੀ ਅਤੇ ਕਾਫੀ ਜਿਹੜੀ ਆ ਪੰਜਾਬੀ ਰੇਡੀਓ USA ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ ਕਿਸ ਤਰ੍ਹਾਂ ਮੇਘਾਲਿਆ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਪੰਜਾਬੀ ਪਰਿਵਾਰ, ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਜਿਹੜੀਆਂ ਬੀਬੀਆਂ ਅਤੇ ਬੱਚੇ ਆ ਉਹ ਦਰਬਾਰ ਸਾਹਿਬ ਦੇ ਵਿੱਚ ਉੱਥੇ ਦਾ ਗੁਰਦੁਆਰਾ ਉੱਥੇ ਰੱਖੇ ਸੀ ਉਹਨਾਂ ਨੇ, ਅਤੇ ਜਿਹੜੇ ਨੌਜਵਾਨ ਸੀ ਉਹ ਡਿਫੈਂਡ ਕਰ ਰਹੇ ਸੀ। ਪਰ ਅੱਜ ਮੈਂ ਕਾਫੀ ਖਬਰਾਂ ਪੜ੍ਹ ਰਹੀਆਂ ਸੀ ਉੱਥੇ ਦੀ ਸਰਕਾਰ ਟੋਟਲੀ ਮੁੱਕਰ ਰਹੀ ਵੀ ਨਹੀਂ, ਇੱਦਾਂ ਦੀ ਗੱਲ ਹੀ ਨਹੀਂ ਹੋਈ, ਇਹ ਤਾਂ ਫੇਸਬੁੱਕ ਦੇ ਉੱਤੇ ਅਫਵਾਹਾਂ ਚੱਲ ਰਹੀਆਂ ਹੈਗੀਆਂ। ਜਦੋਂ ਕਿ ਬਹੁਤ ਸਾਰੀਆਂ ਪਿਕਚਰਾਂ ਤੁਸੀਂ ਦੇਖ ਸਕਦੇ ਆ ਵੀ ਕਿਤੇ ਅੱਗ ਲੱਗੀ ਹੋਆ, ਕਿਤੇ ਗੋਲੀ ਚੱਲ ਰਹੀ ਆ, ਅਤੇ ਆਹ ਹਾਲ ਅੱਜ ਦੀ ਡੇਟ ਵਿੱਚ ਵੀ ਹੋ ਰਿਹਾ, ਕਿੱਥੇ 1984 ਅਤੇ ਕਿੱਥੇ 2018। ਸੋ ਜਿਹੜੀਆਂ ਮਿਨੋਰਟੀਜ਼ ਆ ਉਸ ਮੁਲਕ ਦੇ ਵਿੱਚ ਉਹ ਵਾਲੀਆਂ ਸੇਫ ਨਹੀਂ ਹੈਗੀਆਂ। ਬਿਲਕੁਲ। ਅਤੇ ਬਹੁਤ ਸਾਰੇ ਲੋਕ ਕਹਿ ਦਿੰਦੇ ਨਹੀਂ ਜੀ ਉੱਥੇ ਤਾਂ ਇੱਦਾਂ ਸੀ, ਉਹ ਜੂਨ 84 ਦੇ ਵਿੱਚ ਇਹ ਸੀ ਉਹ ਸੀ, ਅਤੇ ਇੱਥੇ ਇਹਨਾਂ ਦਾ ਜਿਹੜਾ ਕੀ ਕਸੂਰ ਸੀ। ਅਤੇ ਹਰਜੋਤ ਸਿੰਘ ਜੀ, ਸਿਚੁਏਸ਼ਨ ਇਹ ਹੋਈ ਸੀ ਵੀ ਜਿਹੜਾ ਉੱਥੇ ਇੱਕ ਬੱਸ ਡਰਾਈਵਰ ਸੀ, ਉਹਨੇ ਇੱਕ ਸਿੱਖ ਕੁੜੀ ਨੂੰ ਜਿਹੜਾ ਮੋਲੈਸਟ ਕੀਤਾ ਸੀ, ਛੇੜਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਫਿਰ ਇੱਕ ਟਾਈਮ ਦੇ ਉੱਤੇ ਉਹਨਾਂ ਦੇ ਵਿੱਚ ਜਿਹੜਾ ਸਮਝੌਤਾ ਵੀ ਹੋ ਗਿਆ ਸੀ, ਉਸਨੇ ਮਾਫੀ ਵਗੈਰਾ ਵੀ ਮੰਗ ਲਈ ਸੀ, ਪਰ ਉਸ ਨੂੰ ਇਹ ਬਰਦਾਸ਼ਤ ਨਹੀਂ ਸੀਗਾ ਵੀ ਮਾਈਨੋਰਟੀਜ਼ ਦੇ ਮੋਹਰੇ ਕਿੱਦਾਂ ਜਿਹੜਾ ਆ ਉਹਨੇ ਜਿਹੜੀ ਆਪਣੀ ਗਲਤੀ ਜਿਹੜੀ ਇੱਕ ਹਿਸਾਬ ਨਾਲ ਸਵੀਕਾਰਨੀ ਉਹਨੂੰ ਪੈ ਗਈ ਆ। ਅਤੇ ਕਹਿੰਦਾ ਬਾਅਦ 'ਚ ਆਪਣੇ ਨਾਲ ਖਰੂਦੀ ਬੰਦੇ ਲੈ ਕੇ ਜਿਹੜਾ ਉੱਥੇ ਉਹਨਾਂ ਦੇ ਇਲਾਕੇ ਦੇ ਵਿੱਚ ਜਿੱਥੇ ਸਿੱਖ ਰਹਿੰਦੇ ਸੀਗੇ, ਕਹਿੰਦੇ 600-700 ਪਰਿਵਾਰ ਰਹਿੰਦੇ ਨੇ ਉੱਥੇ ਜਿਹੜੇ ਸ਼ਿਲੌਂਗ ਦੇ ਵਿੱਚ, ਤਾਂ ਉੱਥੇ ਫਿਰ ਉਹਨਾਂ ਨੇ ਹਮਲਾ ਜਿਹਾ ਜਿਹੜਾ ਇਸ ਤਰੀਕੇ ਨਾਲ ਕਰ ਦਿੱਤਾ। ਅਤੇ ਫਿਰ ਉਹਨਾਂ ਨੂੰ ਹੋਰ ਕੋਈ ਚਾਰਾ ਤਾਂ ਹੈ ਨਹੀਂ ਸੀ, ਫਿਰ ਸਿੱਖਾਂ ਨੂੰ ਜਿਹੜਾ ਇਸ ਲਈ ਆਪਣੇ ਆਪ ਨੂੰ ਬਚਾਉਣ ਦੇ ਲਈ ਜੋ ਵੀ ਹੀਲਾ ਕਰਨਾ ਪਿਆ ਉਹ ਕਰਨਾ ਹੀ ਜਿਹੜਾ ਉਹ ਪੈਣਾ ਸੀ। ਇੱਥੇ ਵੀ ਕਈ ਲੋਕ ਜਿਨ੍ਹਾਂ ਦੇ ਕਹਿ ਲਓ ਵੀ ਅਕਲ 'ਤੇ ਪੜਦਾ ਪਿਆ, ਉਹਨਾਂ ਨੇ ਕਹਿ ਦੇਣਾ ਇਹਨਾਂ ਨੇ ਪਤਾ ਨਹੀਂ ਹਥਿਆਰ ਕਿਉਂ ਵਰਤ ਲੈਣੇ ਸੀ। ਸੋ ਆਪਣੀ ਜਿਹੜੀ ਆਤਮ ਰੱਖਿਆ ਕਰਨਾ ਜਿਹੜਾ ਆ ਉਹ ਅਧਿਕਾਰ ਹੈਗਾ, ਹਰ ਇੱਕ ਨੂੰ ਹੈਗਾ ਆ। ਸੋ ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ ਸ਼ਸਤਰਧਾਰੀ ਹੋਣਾ ਬਹੁਤ
ਜ਼ਰੂਰੀ ਆ? ਜੀ ਬਿਲਕੁਲ, ਡਿਫੈਂਡ ਕਰਨ ਦੇ ਲਈ ਤਾਂ ਬਿਲਕੁਲ ਜ਼ਰੂਰੀ ਆ, ਖਾਸ ਕਰਕੇ ਜਿਹੜੇ ਮੁਲਕ 'ਚ ਆਪਾਂ ਬੈਠੇ ਆ ਇੱਥੇ ਤਾਂ ਦੇਖੋ ਭਈ ਸੈਕੰਡ ਅਮੈਂਡਮੈਂਟ ਹੀ ਇਹਦੇ ਬੇਸ ਤੇ ਆ। ਪਰ ਅੱਜ ਕੱਲ੍ਹ ਪਤਾ ਨਹੀਂ ਕਾਹਤੇ ਜਿਹੜੀ ਸਿੱਖ ਕੌਮ ਦੇ ਕਈ ਪ੍ਰਚਾਰਕ ਆ ਉਹਨਾਂ ਨੂੰ ਬੜਾ ਵਿਚਾਰ ਕਰਨ ਦਾ ਜਿਹੜਾ ਹੈ ਨਾ ਭਈ ਜਿਹੜੀ ਅੱਜ ਕੱਲ੍ਹ ਦੀ ਲੜਾਈ ਆ ਉਹ ਵਿਚਾਰਿਕ ਜਿਹੜੀ ਧਾਰਾ ਦੀ ਲੜਾਈ ਹੈਗੀ ਆ। ਹੁਣ ਦੇਖ ਲਓ ਤਾਂ ਵੀ ਉੱਥੇ ਵਿਚਾਰਨਾ ਕੀ ਕਰੂੰਗੇ ਹੈ ਨਾ, ਜਿਨ੍ਹਾਂ ਨੇ ਜਦੋਂ ਤੁਹਾਨੂੰ ਕੋਈ ਮਾਰਨੀ ਆ ਗਿਆ ਜੀ। ਨਾਲੇ ਜਿਹੜੇ ਮੁਲਕ 'ਚ ਰਹਿੰਦੇ ਆ ਆਪਾਂ ਦੇਖਦੇ ਹਾਂ ਵੀ ਅਮਰੀਕਾ ਨੇ ਕਿੰਨੀ ਕੁ ਵਿਚਾਰਕ ਧਾਰਾ ਦੇ ਨਾਲ ਜਿਹੜੀ ਆ ਜੰਗਾਂ ਜਿੱਤੀਆਂ, ਚਾਹੇ ਉਹ ਇਰਾਕ ਸੀ, ਚਾਹੇ ਅਫਗਾਨਿਸਤਾਨ ਸੀ, ਲੀਬੀਆ ਸੀ ਤੇ ਹੁਣ ਨਾਰਥ ਕੋਰੀਆ। ਸੋ ਬਿਲਕੁਲ ਸਰੋਤਿਓ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਉਹਨਾਂ ਦੇ ਲਈ ਅਰਦਾਸ ਕਰੀਏ, ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਦਾ ਜਿਹੜਾ ਪਰਿਵਾਰ ਆ ਪੰਜਾਬ ਦਾ, ਖਾਸ ਕਰਕੇ ਈਵਨ ਪੰਜਾਬ ਤੋਂ ਬਾਹਰ, ਜਿਹੜਾ ਉਹ ਅਫੈਕਟ ਨਹੀਂ ਹੋਇਆ ਉਸ ਟਾਈਮ ਦੇ ਉੱਤੇ। ਜੀ ਜੀ, ਤੇ ਆਓ ਹੁਣ ਆਪਾਂ ਅਮਰੀਕਾ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਬਾਰੇ ਜਿਹੜੀ ਗੱਲ ਕਰਾਂਗੇ, ਤੇ ਇਹਨਾਂ ਜੁਝਾਰੂ ਸਿੰਘਾਂ ਦੀਆਂ ਗੱਲਾਂ ਬਾਤਾਂ ਆ ਬਾਕੀ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜੀਆਂ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਕਰਦੇ ਰਹਾਂਗੇ। ਅਗਲੀ ਜਿਹੜੀ ਆਪਾਂ ਅੱਜ ਦੀ ਜਿਹੜੀ ਅਮਰੀਕਾ ਦੀ ਜਿਹੜੀ ਮੁੱਖ ਖਬਰ ਆ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜਾ ਇੱਕ ਬਿਆਨ ਦਿੱਤਾ ਆ, ਟਵੀਟ ਵੀ ਜਿਹੜਾ ਕੀਤਾ ਹੈ, ਕਹਿੰਦੇ ਵੀ ਮੇਰੇ ਕੋਲ ਪੂਰਾ ਅਧਿਕਾਰ ਹੈਗਾ ਆ ਵੀ ਮੈਂ ਆਪਣੇ ਆਪ ਨੂੰ ਪਾਰਡਨ, ਪ੍ਰੈਜ਼ੀਡੈਂਸ਼ੀਅਲ ਪਾਰਡਨ ਜਿਹੜੀ ਆ ਉਹ ਕਰ ਸਕਦਾ ਆ। ਕਹਿੰਦਾ ਉਸ ਚੀਜ਼ ਦੀ ਜਿਹੜੀ ਜ਼ਰੂਰਤ ਪੈਣੀ ਨਹੀਂ ਕਿਉਂਕਿ ਮੈਂ ਕੁਛ ਕੀਤਾ ਨਹੀਂ ਆ, ਪਰ ਮੇਰੇ ਕੋਲ ਐਬਸੋਲੂਟ ਰਾਈਟ ਹੈਗਾ ਆ ਪਾਰਡਨ ਕਰਨ ਦਾ। ਇਸ ਦੇ ਉੱਤੇ ਹਰਜੋਤ ਸਿੰਘ ਜੀ ਕਾਫੀ ਹੁਣ ਇੱਕ ਨਵਾਂ ਵਿਵਾਦ ਵੀ ਜਿਹੜਾ ਉਹ ਛਿੜ ਚੁੱਕਾ ਆ। ਇਹਨਾਂ ਦੇ ਪਾਰਟੀ ਦੇ ਜਿਹੜੇ ਕਈ ਬੰਦੇ ਉਹ ਕਹਿੰਦੇ ਆ ਵੀ ਜੇ ਇੱਦਾਂ ਕੋਈ ਵੀ ਰਾਸ਼ਟਰਪਤੀ, ਇਕੱਲਾ ਰਾਸ਼ਟਰਪਤੀ ਟਰੰਪ ਹੀ ਨਹੀਂ, ਕੋਈ ਵੀ ਰਾਸ਼ਟਰਪਤੀ ਜੇ ਕੋਈ ਆਪਣੇ ਆਪ ਨੂੰ ਪ੍ਰੈਜ਼ੀਡੈਂਸ਼ੀਅਲ ਪਾਰਡਨ ਕਰਦਾ ਆ ਤਾਂ ਉਹ ਕਹਿ ਸਕਦੇ ਆ ਵੀ ਉਹ ਇੰਪੀਚਮੈਂਟ ਦੀ ਇੱਕ ਹਿਸਾਬ ਨਾਲ ਨਹੀਂ ਜਿਹੜੀ ਉਹ ਰੱਖੀ ਜਾਊਗੀ। ਇਹ ਬਿਲਕੁਲ ਅਨਕੌਂਸਟੀਟਿਊਸ਼ਨਲ ਇੱਕ ਹਿਸਾਬ ਨਾਲ ਗੱਲ ਜਿਹੜੀ ਉਹ ਬਣ ਜਾਊਗੀ। ਸੋ ਦੇਖਦੇ ਹਾਂ ਜਿਹੜਾ ਜੀ ਕੀ ਬਣਦਾ। ਪਰ ਰਾਸ਼ਟਰਪਤੀ ਟਰੰਪ ਵੀ ਕਹਿੰਦੇ ਵੀ ਜਦੋਂ ਹਫ਼ਤਾ ਸ਼ੁਰੂ ਹੋਇਆ ਹੈ ਕੁਛ ਨਾ ਕੁਛ ਨਵੀਂ ਜਿਹੜੀ ਟਵੀਟ ਆ ਇੱਕ ਅੱਧੀ ਸ਼ੁਰਲੀ ਜਿਹੜੀ ਆ ਉਹ ਛੱਡ ਹੀ ਦਿੱਤੀ ਜਾਵੇ। ਬਿਲਕੁਲ, ਸੋ ਉਹਨਾਂ ਨੇ ਟਵੀਟ ਕੀਤਾ ਹੈਗਾ ਵੀ ਮੈਂ ਆਪਣੇ ਆਪ ਨੂੰ ਮਾਫ ਵੀ ਕਰ ਸਕਦਾ ਜੇ ਮੈਨੂੰ ਚਾਰਜ ਕੀਤਾ ਗਿਆ, ਪਰ ਅਜਿਹਾ ਮੈਂ ਕਰਾਂਗਾ ਨਹੀਂ। ਪਰ ਕਹਿੰਦੇ ਭਈ ਨੈਵਰ ਐਂਡਿੰਗ ਵਿਚ ਹੰਟ ਜਿਹੜੀ ਆ 13 ਜਿਹੜੇ ਬਹੁਤ ਹੀ ਕਹਿੰਦੇ ਗੁੱਸੇ ਵਾਲੇ ਤੇ ਕਨਫਲਿਕਟਿੰਗ ਡੈਮੋਕ੍ਰੇਟ ਆ ਉਹਨਾਂ ਵੱਲੋਂ ਚੱਲ ਰਹੀ ਹੈਗੀ ਆ, ਤਾਂ ਕਿ ਜਿਹੜੀਆਂ ਮਿਡ ਟਰਮ ਦੇ ਵਿੱਚ ਇਲੈਕਸ਼ਨਸ ਹੈਗੀਆਂ ਆ ਉਹ ਉਹਨਾਂ 'ਤੇ ਅਸਰ ਹੋ ਸਕੇ। ਐਕਚੁਅਲੀ ਜਦੋਂ ਤੋਂ ਇਹਨਾਂ ਦੀ ਟੀਮ ਦੇ ਵਿੱਚ ਰੂਡੀ ਜੁਲਿਆਨੀ ਆਏ ਹੈਗੇ ਆ ਉਦੋਂ ਤੋਂ ਜਿਹੜੇ ਇੱਦਾਂ ਦੇ ਬਿਆਨ ਆਉਣੇ ਬੜੇ ਸ਼ੁਰੂ ਹੋਏ ਹੈਗੇ। ਸਭ ਤੋਂ ਪਹਿਲਾਂ ਰੂਡੀ ਜੁਲਿਆਨੀ ਜਿਹੜਾ ਆ ਉਹਨਾਂ ਨੇ ਹੀ ਕਿਹਾ ਸੀਗਾ ਭਈ ਜੀ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹ ਆਪਣੇ ਆਪ ਨੂੰ ਮਾਫ ਕਰ ਸਕਦੇ ਹੈਗੇ ਆ। ਪਿਛਲੇ ਸਮਿਆਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕਾਫੀ ਜਿਹੜੇ ਲੋਕ ਹੈਗੇ ਪ੍ਰੋਮੀਨੈਂਟ ਉਹਨਾਂ ਨੂੰ ਮਾਫੀ ਦਿੱਤੀ ਹੈਗੀ ਆ, ਜਿਹਦੇ ਵਿੱਚ ਦਿਨੇਸ਼ ਡੀ ਸੋਜ਼ਾ, ਜਿਸ ਤਰ੍ਹਾਂ ਆਪਾਂ ਪਿਛਲੇ ਵੀਕ ਡਿਸਕਸ ਕੀਤਾ ਸੀ, ਕੰਜ਼ਰਵੇਟਿਵ ਕਮੈਂਟੇਟਰ ਹੈਗੇ ਆ, ਉਹਨਾਂ ਨੂੰ ਦਿੱਤੀ ਸੀ। ਫਿਰ ਇਸੇ ਤਰ੍ਹਾਂ ਆਰਪਾਇਓ ਜਿਹੜੇ ਐਰੀਜ਼ੋਨਾ ਦੇ ਸ਼ੈਰਿਫ ਸੀ ਉਹਨਾਂ ਨੂੰ ਵੀ ਦਿੱਤੀ ਸੀ। ਹੋਰ ਇਸੇ ਤਰ੍ਹਾਂ 2-3 ਹੋਰ ਬੰਦੇ ਸੀ ਜਿਨ੍ਹਾਂ ਨੂੰ ਜਿਹੜੀ ਉਹਨਾਂ ਨੂੰ ਮਾਫੀ ਕਰ ਦਿੱਤੀ ਸੀ। ਬਿਲਕੁਲ, ਇਹ ਪਤਾ ਨਹੀਂ ਰਾਸ਼ਟਰਪਤੀ ਕਿਉਂ ਇਸ ਨੂੰ ਵਿੱਚ ਹਟ ਕਹਿੰਦੇ। ਆਲਰੇਡੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਕਈ ਲੋਕ ਜਿਹੜੇ ਇੰਡਾਈਟ ਹੋ ਚੁੱਕੇ ਆ, ਉਹਨਾਂ ਦੇ ਜਿਹੜੇ ਦੋਸ਼ ਆ ਉਹਨਾਂ ਉੱਤੇ ਸਾਬਤ ਹੋ ਚੁੱਕੇ, ਚਾਰਜਿਸ ਉਹਨਾਂ ਉੱਤੇ ਲੱਗ ਚੁੱਕੇ ਆ। ਸੋ ਇਹ ਤੁਸੀਂ ਨਹੀਂ ਕੀਤਾ ਹੋਊਗਾ ਪਰ ਤੁਹਾਡੇ ਇਰਦ ਗਿਰਦ ਜਿਹੜੇ ਕਈ ਲੋਕ ਬੈਠੇ ਆ ਜਿਨ੍ਹਾਂ ਨੇ ਜ਼ਰੂਰ ਕਈ ਤਰੀਕੇ ਦੀ ਘਪਲੇਬਾਜ਼ੀ ਕੀਤੀ ਆ। ਪਿਛਲੇ ਦਿਨਾਂ 'ਚ ਮਾਈਕਲ ਕੋਹਨ ਦੀ ਇੱਕ ਹੋਰ ਜਿਹੜਾ ਇਹਨਾਂ ਦਾ ਨਿੱਜੀ ਵਕੀਲ ਆ ਉਹਦੀ ਇੱਕ ਆਡੀਓ NPR ਨੇ ਜਿਹੜੀ ਜਾਰੀ ਕੀਤੀ ਸੀ। ਕਹਿੰਦੇ ਸੀ ਵੀ ਕਿਸ ਤਰੀਕੇ ਨਾਲ ਉਸ ਟਾਈਮ ਦੇ ਉੱਤੇ ਤਾਂ ਰਾਸ਼ਟਰਪਤੀ ਨਹੀਂ ਸੀਗੇ ਟਰੰਪ, ਡੋਨਲਡ ਟਰੰਪ ਦੇ ਜਿਹੜਾ ਵਕੀਲ ਆ ਲੋਕਾਂ ਨੂੰ ਧਮਕਾਉਂਦਾ ਹੁੰਦਾ ਸੀ ਵੀ ਜੇ ਇਹਨਾਂ ਖਿਲਾਫ ਤੂੰ ਕੇਸ ਵਾਪਸ ਨਾ ਲਿਆ ਤਾਂ ਫਿਰ ਵੇਖੀ ਤੇਰੇ ਜਿਹੜੇ ਆ ਕੀ ਹਾਲਾਤ ਜਿਹੜੇ ਆ ਉਹ ਕਰ ਦੇਣੇ ਆ। ਸੋ ਮਾਈਕਲ ਕੋਹਨ ਤਾਂ ਕੁਛ ਜ਼ਿਆਦਾ ਹੀ ਇਸ ਟਾਈਮ ਜਿਹੜਾ ਫਸਦਾ ਹੋਇਆ ਨਜ਼ਰ ਆ ਰਿਹਾ ਆ। ਬਾਕੀ ਇਨਫੈਕਟ ਗੁਲਿਆਨੀ ਹੁਣਾਂ ਦਾ ਜਿਹੜਾ ਆ, ਰੂਡੀ ਜੁਲਿਆਨੀ ਆ, ਉਹਨਾਂ ਦਾ ਇਹ ਕਹਿਣਾ ਆ, ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੂੰ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਦੇ ਮੂਹਰੇ ਨਹੀਂ ਪੇਸ਼ ਨਹੀਂ ਹੋਣਾ ਚਾਹੀਦਾ। ਜਿਹੜੇ ਸਪੈਸ਼ਲ ਕੌਂਸਲ ਆ ਉਹਨਾਂ ਮੂਹਰੇ ਕਿਸੇ ਵੀ ਤਰੀਕੇ ਨਾਲ ਟੈਸਟੀਫਾਈ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਕਾਰਨ ਉਸ ਦੇ ਵਿੱਚ ਇਹੀ ਦੱਸਿਆ ਵੀ ਅੱਜ ਇੱਕ ਹੋਰ ਨਵੀਂ ਜਿਹੜੀ ਰਿਪੋਰਟ ਆਈ ਆ, ਇੱਕ ਇਹਨਾਂ ਦੇ ਲਾਇਰਸ ਤੋਂ ਹੀ ਲੀਕ ਹੋਈ ਚਿੱਠੀ ਆ, ਉਹ ਤੋਂ ਇਹ ਪਤਾ ਲੱਗਦਾ ਹੈ ਵੀ ਜਿਹੜਾ ਡੋਨਲਡ ਟਰੰਪ ਜੂਨੀਅਰ ਦੀ ਗੱਲਬਾਤ ਹੋਈ ਸੀਗੀ ਇੱਕ ਰਸ਼ੀਆ ਦੇ ਲਾਇਰ ਦੇ ਨਾਲ ਹੈਲਰੀ ਕਲਿੰਟਨ ਦੇ ਉੱਤੇ ਡਰਟ ਜਿਹੜੀ ਆ ਫਾਈਂਡ ਕਰਨ ਦੇ ਲਈ ਟਰੰਪ ਟਾਵਰ ਦੇ ਵਿੱਚ, ਉਹ ਰਾਸ਼ਟਰਪਤੀ ਟਰੰਪ ਨੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਟੇਟਮੈਂਟ ਖੁਦ ਡਿਕਟੇਟ
ਸੁਸਾਈਡ ਕਰਾਈ ਸੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਇਸ ਚੀਜ਼ ਤੋਂ ਇਨਕਾਰ ਕੀਤਾ ਸੀਗਾ ਵੀ ਮੇਰੇ ਵੱਲੋਂ ਇਸ ਤਰੀਕੇ ਦੀ ਕੋਈ ਸਟੇਟਮੈਂਟ ਜਿਹੜੀ ਆ ਜਾਂ ਬਿਆਨ ਆ ਉਹ ਨਹੀਂ ਸੀ ਦਿੱਤਾ ਗਿਆ, ਅਤੇ ਕਹਿੰਦੇ ਕਾਫੀ ਇਨਐਕੂਰੇਸੀ ਸੀਗੀ ਉਸ ਜਿਹੜੀ ਸਟੇਟਮੈਂਟ ਦੇ ਵਿੱਚ। ਅਤੇ ਰੂਡੀ ਗੁਲਿਆਨੀ ਹੁਣਾਂ ਦਾ ਇਹੀ ਕਹਿਣਾ, ਕਹਿੰਦੇ ਅਜਿਹੀਆਂ ਗੱਲਾਂ ਹੀ ਬਾਅਦ ਦੇ ਵਿੱਚ ਇਹਨਾਂ ਨੂੰ ਵਿਪਤਾ ਦੇ ਵਿੱਚ ਫਸਾ ਸਕਦੀਆਂ ਆ। ਸੋ ਜਿਹੜੇ ਸਪੈਸ਼ਲ ਕਾਉਂਸਲ ਨੇ ਰਾਬਰਟ ਮਿਊਲਰ, ਉਹਨਾਂ ਦੇ ਮੋਹਰੇ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਟੈਸਟੀਫਾਈ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ। ਥੱਲੇ ਹਰਜੋਤ ਸਿੰਘ ਜੀ ਬਿਆਨ ਜਿਹੜੇ ਇਹ ਆਇਆ ਇਹਨਾਂ ਦਾ ਟਵੀਟ, ਉਹਨਾਂ ਦੇ ਥੱਲੇ ਕਹਿੰਦੇ ਕੋਈ ਵੀ ਜਿਹੜਾ ਬੰਦੇ ਨੇ ਕੋਈ ਦੋਸ਼ ਨਹੀਂ ਕੀਤਾ ਹੁੰਦਾ ਉਹ ਕਦੀ ਨਹੀਂ ਆਪਣੇ ਆਪ ਨੂੰ ਮਾਫ ਕਰਨ ਦੀਆਂ ਜਿਹੜੀਆਂ ਗੱਲਾਂ ਆ ਉਹ ਕਰਦੇ ਹੁੰਦੇ। ਬਾਕੀ ਕਈ ਉਹਨਾਂ ਦੇ ਹੱਕ ਵਾਲੇ ਵੀ ਹੈਗੇ ਨੇ, ਪਰ ਲੈਟਸ ਸੀ ਜਿਹੜਾ ਜੀ ਕੀ ਬਣਦਾ ਆ। ਮੈਨੂੰ ਲੱਗਦਾ ਨਹੀਂ ਵੈਸੇ ਕਰਨਗੇ, ਪਰ ਇੱਕ ਇਹ ਜ਼ਰੂਰ ਹੈਗੀ ਆ ਵੀ ਸਾਰਿਆਂ ਦਾ ਹੁਣ ਜਿਹੜਾ ਰੁੱਖ ਆ ਇਸ ਬਿਆਨ ਦੇ ਵੱਲ ਨੂੰ ਜਿਹੜਾ ਉਹ ਹੋ ਚੁੱਕਾ ਆ। ਜੀ ਬਿਲਕੁਲ। ਜਿਹੜੀ ਅਗਲੀ ਖਬਰ ਵੱਲ ਚਲੀਏ, ਅੱਜ ਥੋੜਾ ਸਮਾਂ ਪਹਿਲਾਂ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਆਈ ਆ, ਸਰੋਤਿਆਂ ਨੂੰ ਯਾਦ ਹੋਊਗਾ ਕਿਸ ਤਰ੍ਹਾਂ ਪਈ ਇੱਕ ਕੋਲੋਰਾਡੋ ਦਾ ਬੇਕਰ ਜੋ ਕਿ ਇੱਕ ਜਿਹੜੇ ਹੈਗੇ ਕੇਕ ਬਣਾਉਂਦਾ ਆ, ਇੱਕ ਜਿਹੜਾ ਸੇਮ ਸੈਕਸ ਵਾਲੇ ਕਪਲ ਸੀਗੇ ਉਹਨਾਂ ਨੂੰ ਕੇਕ ਬਣਾਉਣ ਤੋਂ ਨਾ ਕਰ ਦਿੱਤੀ ਸੀ, ਤੇ ਉਸ 'ਤੇ ਉਹਨਾਂ ਨੇ ਫਿਰ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਕੇਸ ਕੀਤਾ ਸੀ। ਸੋ ਅੱਜ ਜਿਹੜੀ US ਸੁਪਰੀਮ ਕੋਰਟ ਆ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਰਿਫਿਊਜ਼ ਕਰ ਸਕਦੇ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਵੀ ਹਾਂ ਜੀ ਜਿਹੜਾ ਸਾਡਾ ਕੇਕ ਆ ਵੀ ਤੁਸੀਂ ਸਾਡੇ ਲਈ ਬਣਾਇਓ, ਹੈ ਨਾ। ਸੋ ਅਗਲੇ ਦੁਕਾਨਦਾਰ ਦੀ ਮਰਜ਼ੀ ਆ ਉਹ ਬਣਾਵੇ ਜਾਂ ਨਾ ਬਣਾਵੇ, ਰਾਈਟ। ਪਰ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਇਹ ਕੇਕ ਬਣਾਉਣ ਵਾਲੇ ਨਹੀਂ, ਫੋਟੋਗ੍ਰਾਫਰ ਆ, ਹੋਰ ਕਈ ਤਰ੍ਹਾਂ ਦੇ ਜਿਹੜੇ ਮੈਰਿਜ ਦੇ ਨਾਲ ਰਿਲੇਟਡ ਜਿਹੜੇ ਕੋਈ ਵੀ ਜਿਹੜੇ ਕੰਮ ਹੈਗੇ ਆ ਉਹਨਾਂ ਦੇ ਕੇਸ ਕਿਸ ਤਰ੍ਹਾਂ ਡਿਸਾਈਡ ਹੋਣਗੇ। ਪਰ ਨੈਰੋ ਰੂਲਿੰਗ ਦੇ ਵਿੱਚ ਕਹਿੰਦੇ 7-2 ਡਿਸੀਜਨ ਦਾ ਕੋਰਟ ਨੇ ਜਿਹੜਾ ਕੋਲੋਰਾਡੋ ਵਾਲੀ ਇਹ ਜਿਹੜੀ ਪ੍ਰੋਸੀਡਿੰਗ ਦਿੱਤੀ ਹੈਗੀ ਆ ਵੀ ਰਿਲੀਜੀਅਸ ਵਿਊ ਕਰਕੇ ਤੁਸੀਂ ਫੋਰਸ ਨਹੀਂ ਕਿਸੇ ਨੂੰ ਕਰ ਸਕਦੇ ਹਾਂ ਵੀ ਸਾਨੂੰ ਕੇਕ ਬਣਾ ਕੇ ਦਿਓ। ਬਿਲਕੁਲ। ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਆਖਿਆ ਵੀ ਜਿਹੜੀ ਇਸ ਬੰਦੇ ਦੀ ਕੰਪਲੇਂਟ ਦੀ ਹੀਅਰਿੰਗ ਹੋਈ ਸੀਗੀ ਕੋਲੋਰਾਡੋ ਸਿਵਲ ਰਾਈਟ ਕਮਿਸ਼ਨ ਦੇ ਸਾਹਮਣੇ, ਉਹ ਬਿਲਕੁਲ ਇੱਕ ਹਿਸਾਬ ਦੇ ਨਾਲ ਗਲਤ ਰਹੀ ਆ, ਕਿਉਂਕਿ ਕਹਿੰਦੇ ਵੀ ਉਸ ਕਮਿਸ਼ਨ ਨੇ ਜਿਹੜਾ ਧਰਮ ਦੇ ਖਿਲਾਫ ਬਹੁਤ ਜ਼ਿਆਦਾ ਹੌਸਟੈਲਿਟੀ ਦਿਖਾਈ ਆ, ਇੱਕ ਹਿਸਾਬ ਨਾਲ ਗੁੱਸਾ ਦਿਖਾਇਆ ਸੀ, ਅਤੇ ਇਹਦੇ ਕੇਸ ਨੂੰ ਸਹੀ ਤਰੀਕੇ ਦੇ ਨਾਲ ਸੁਣਵਾਈ ਨਹੀਂ ਕੀਤੀ। ਸੋ ਉਹ ਫੈਸਲੇ ਨੂੰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਨਕਾਰ ਦਿੱਤਾ ਆ, ਉਹ ਹੁਣ ਉਹਨਾਂ ਨੇ ਉਸ ਹਿਸਾਬ ਨਾਲ ਕੱਢ ਦਿੱਤਾ ਆ। ਅਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਇਹ ਹੁਣ ਕੇਸ ਜਿਹੜਾ ਬੇਕਰ ਦੇ ਹੱਕ ਦੇ ਵਿੱਚ ਜਿਹੜੇ ਇੱਕ ਹਿਸਾਬ ਨਾਲ ਜਿਹੜੀ ਕੰਪਲੇਂਟ ਉਹਨੇ ਪਾਈ ਸੀ ਉਸ ਕਮਿਸ਼ਨ ਦੇ ਖਿਲਾਫ, ਉਹ ਇਹਦੇ ਹੱਕ ਦੇ ਵਿੱਚ ਜਿਹੜੀ ਗਈ। ਆਈ ਥਿੰਕ ਓਵਰਆਲ ਇਸ ਕੇਸ ਦੀ ਜਿਹੜੀ ਆ ਵਿਵਾਦ ਤਾਂ ਹਰਜੋਤ ਸਿੰਘ ਜੀ ਇਹ ਰਹਿਣਾ ਹੀ ਰਹਿਣਾ ਆ, ਇਹ ਤੁਰਿਆ ਹੀ ਰਹਿਣਾ ਆ ਵੀ ਕਿੰਨੇ ਕੀ ਕਰਨਾ ਹੈ ਆਪਣੇ ਰਿਲੀਜੀਅਸ ਵਿਊਜ਼ ਨੂੰ ਲੈ ਕੇ, ਕਿਉਂਕਿ ਫਸਟ ਅਮੈਂਡਮੈਂਟ ਵੀ ਫਿਰ ਇਹ ਆਪਣੇ ਇਹ ਗੱਲਾਂ ਕਹਿੰਦਾ, ਆਪਣੇ ਜਿਹੜੇ ਸੰਵਿਧਾਨ ਆ ਅਮਰੀਕਾ ਦਾ ਇਹੀ ਕਹਿੰਦਾ ਹੈ ਵੀ ਤੁਸੀਂ ਆਪਣੇ ਧਰਮ ਨੂੰ ਆਪਣੇ ਹਿਸਾਬ ਦੇ ਨਾਲ ਤੁਸੀਂ ਜੀ ਸਕਦੇ ਆ ਇੱਥੇ, ਅਤੇ ਉਹਦੇ ਹੀ ਆਧਾਰ ਦੇ ਉੱਤੇ ਇਸ ਬੰਦੇ ਨੇ ਮਨਾ ਕੀਤਾ ਹੈ। ਇਹਦੇ ਨਾਲ ਕਈ ਹੋਰ ਤਰੀਕੇ ਦੇ ਜਿਹੜੇ ਕੇਸ ਆ ਆਲਰੇਡੀ ਜਿਹੜੇ ਹੋਏ ਆ। ਤੁਸੀਂ ਦੇਖੋ ਵੀ ਕੇਕ ਤੋਂ ਕਿੰਨੇ ਸੋਚਿਆ ਹੋਣਾ ਵੀ ਸੁਪਰੀਮ ਕੋਰਟ ਤੱਕ ਇਹ ਗੱਲ ਜਿਹੜੀ ਆ ਪਹੁੰਚੇਗੀ। ਜੀ ਬਿਲਕੁਲ। ਸੋ ਜਿਹੜਾ ਇਹ ਕੇਕ ਬਣਾਉਣ ਵਾਲਾ ਜਿਹੜਾ ਮਾਲਕ ਸੀ ਉਸ ਦੁਕਾਨ ਦਾ, ਉਹ ਕਹਿੰਦਾ ਵੀ ਮੈਨੂੰ ਬਹੁਤ ਸਾਰੀਆਂ ਡੈਥ ਥ੍ਰੈਟਸ ਵੀ ਬਾਅਦ ਦੇ ਵਿੱਚ ਆਈਆਂ ਸੀਆਂ ਵੀ ਤੂੰ ਨਾ ਕਾਹਤੇ ਕੀਤੀ ਹੈਗੀ ਆ। ਸੋ ਇੱਕ ਤਰ੍ਹਾਂ ਨਾਲ ਇਹ ਪ੍ਰੈਜ਼ੀਡੈਂਟ ਜਿਹੜਾ ਆ ਸੈੱਟ ਹੋਇਆ ਹੈਗਾ। ਬਿਲਕੁਲ ਨਵਾਂ ਪ੍ਰੈਜ਼ੀਡੈਂਟ ਹੋਇਆ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਯੋਸੇਮਿਟੀ ਤੋਂ ਆ ਰਹੀ ਹੈ। ਯੋਸੇਮਿਟੀ ਨੈਸ਼ਨਲ ਪਾਰਕ ਕਾਫੀ ਮਸ਼ਹੂਰ ਆ ਅਤੇ ਕਾਫੀ ਲੋਕ ਉੱਥੇ ਅਕਸਰ ਜਿਹੜੇ ਜਾਂਦੇ ਨੇ, ਅਤੇ ਉੱਥੇ ਜਿਹੜਾ ਹਾਫ ਡੋਮ ਹੈਗਾ ਆ ਐਲ ਕੈਪਟਾਨ ਇੱਕ ਜਿਹੜਾ ਹੈਗਾ ਆ ਪਹਾੜ ਆ, ਉੱਤੇ ਲੋਕ ਚੜ੍ਹਦੇ ਨੇ, ਮਾਊਂਟੇਨ ਕਲਾਈਮਿੰਗ ਜਿਹੜੀ ਕਰਦੇ ਨੇ, ਰੌਕ ਕਲਾਈਮਿੰਗ ਕਰਦੇ ਨੇ। ਪਰ ਕਹਿੰਦੇ ਜਿਹੜੇ ਦੋ ਕਾਫੀ ਐਕਸਪੀਰੀਅੰਸ ਕਲਾਈਮਬਰ ਸੀਗੇ ਉਹਨਾਂ ਦੀ ਜਿਹੜੀ ਆ ਇਹ ਇੱਥੇ ਜਿਹੜੀ ਮਾਊਂਟੇਨ ਪਹਾੜ ਨੂੰ ਸਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਨਾਕਾਮਯਾਬ ਰਹੀ, ਤਾਂ ਉਹ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ। 46 ਸਾਲਾਂ ਦਾ ਜੇਸਨ ਵੈਲਜ਼ ਬੋਲਡਰ ਕੋਲੋਰਾਡੋ ਤੋਂ ਸੀਗਾ। ਟਿਮ ਮਕਲੇਨ 42 ਸਾਲਾਂ ਦਾ ਪਾਲਮਡੇਲ ਕੈਲੀਫੋਰਨੀਆ ਦਾ ਸੀਗਾ। ਉਹ ਇਸ ਜਿਹੜੇ ਫਰੀ ਬਲਾਸਟ ਕਲਾਈਮਿੰਗ ਰਾਊਟ ਥਾਣੀ ਜਿਹੜੇ ਚੜ੍ਹਨ ਲੱਗੇ ਸੀਗੇ, ਪਰ ਉਹ ਡਿੱਗ ਪਏ, ਅਤੇ ਜਦ ਉਹ ਡਿੱਗੇ ਤਾਂ ਉਹ ਸਰਵਾਈਵ ਨਹੀਂ ਕਰ ਸਕੇ, ਉਹਨਾਂ ਦੀ ਉੱਥੇ ਹੀ ਮੌਤ ਹੋ ਗਈ। ਸ਼ਨੀਚਰਵਾਰ ਕਹਿੰਦੇ ਤੜਕੇ ਪਾਰਕ ਰੇਂਜਰਸ ਨੂੰ ਉੱਥੇ ਕਾਲਾਂ ਆਈਆਂ ਵੀ ਉਹਨਾਂ ਨੂੰ ਲੱਗਦਾ ਆ ਵੀ ਕੁਛ ਜਿਹੜਾ ਅਣਸੁਖਾਵਾਂ ਘਟਿਆ ਆ, ਅਤੇ ਜਦ ਉਹ ਉੱਥੇ ਪਹੁੰਚੇ ਤਾਂ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਮਿਲੀਆਂ। 3000 ਫੁੱਟ ਦੀ ਇਹ ਉੱਚੀ ਇੱਕ ਗ੍ਰੇਨਾਈਟ ਵਾਲ ਆਖੀ ਜਾਂਦੀ ਹੈ ਜਿਹੜੀ ਐਲ ਕੈਪਟਾਨ
ਜਿਹੜਾ ਮਾਊਂਟੇਨ ਆ ਅਤੇ ਉਸ ਨੂੰ ਬਹੁਤ ਸਾਰੇ ਦੂਰੋਂ ਨੇੜਿਓਂ ਦੁਨੀਆ ਤੋਂ ਜਿਹੜੇ ਲੋਕ ਆ ਉਸ ਨੂੰ ਸਰ ਕਰਨ ਦੀਆਂ ਕੋਸ਼ਿਸ਼ਾਂ ਦੇ ਲਈ ਉੱਥੇ ਪਹੁੰਚਦੇ ਹੁੰਦੇ ਨੇ। ਅਤੇ ਪਹਿਲੀ ਵਾਰੀ ਨਹੀਂ ਆ, ਇੱਥੇ ਆਲਰੇਡੀ ਇਸ ਤੋਂ ਪਹਿਲਾਂ ਵੀ ਕਈ ਮੌਤਾਂ ਜਿਹੜੀਆਂ ਆ ਇਹ ਐਕਸੀਡੈਂਟ ਦੇ ਜ਼ਰੀਏ ਜਿਹੜੀਆਂ ਹੋ ਚੁੱਕੀਆਂ। 25ਵਾਂ ਕਹਿੰਦੇ ਐਸਾ ਹਾਦਸਾ ਹੈਗਾ ਐਲ ਕਪਟਾਨ ਦੇ ਉੱਤੇ ਜਿਹੜਾ ਵਾਪਰਿਆ ਆ ਜਿਸ ਦੇ ਵਿੱਚ ਮੌਤ ਹੋਈ ਆ। ਜੀ, ਅਗਲੀ ਖਬਰ ਵੱਲ ਚੱਲੀਏ। ਸਾਊਥ ਅਮਰੀਕਾ ਦੇ ਵਿੱਚ ਗਵਾਟੇਮਾਲਾ ਦੇ ਵਿੱਚ ਜਿਹੜਾ ਆ ਉੱਥੇ ਵੋਲਕੈਨੋ eruption ਹੋਈ ਹੈਗੀ ਆ। ਕਹਿੰਦੇ ਵੀ ਇੱਕਦਮ ਇੰਨੀ ਜ਼ਿਆਦਾ ਫੋਰਸ ਦੇ ਨਾਲ ਜਿਹੜਾ ਵੋਲਕੈਨੋ ਫਟਿਆ ਤੇ ਜਿਹੜਾ ਲਾਵਾ ਉਹਦਾ ਰੁੜਨਾ ਸ਼ੁਰੂ ਹੋਇਆ, ਜਿਹਦੇ ਨਾਲ 25 ਲੋਕਾਂ ਦੀ ਜਿਹੜੀ ਮੌਤ ਹੋ ਗਈ। ਉੱਥੇ ਇੱਕ ਗਵਾਟੇਮਾਲਾ ਦੇ ਵਿੱਚ ਇੱਕ ਨਿੱਕਾ ਜਿਹਾ ਪਿੰਡ ਹੈਗਾ ਆ ਐਲ ਰੋਡੀਓ, ਜਿੱਥੇ ਕਹਿੰਦੇ ਲੋਕ ਹੈਗੇ ਆ ਉਹ ਸੁੱਤੇ ਪਏ ਸੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਇੱਕਦਮ ਲਾਵਾ ਜਿਹੜਾ ਆ ਗਿਆ, ਉਹ ਝੁਲਸ ਕੇ ਉਹਦੇ ਵਿੱਚ ਜਿਹੜੇ ਆ ਮਾਰੇ ਗਏ ਹੈਗੇ ਆ। ਤੇ ਕਾਫੀ ਜਿਹੜੀ ਫੋਰਸ ਦੇ ਨਾਲ ਉੱਥੇ ਲਾਵਾ ਨਿਕਲ ਰਿਹਾ ਹੈਗਾ। ਕਹਿੰਦੇ ਪਈ ਗਵਾਟੇਮਾਲਾ ਜਿਹੜੀ ਸਿਟੀ ਹੈਗੀ ਆ ਉਹ ਤੋਂ 27 ਮੀਲ ਦੂਰ ਹੀ ਹੈਗਾ, 44 ਕਿਲੋਮੀਟਰ, ਸੋ ਬਾਹਲਾ ਦੂਰ ਨਹੀਂ ਹੈਗਾ। ਤੇ ਇਸ ਕਰਕੇ ਉੱਥੇ ਜਿਹੜਾ ਨੁਕਸਾਨ ਆ ਆਲੇ ਦੁਆਲੇ ਕਾਫੀ ਹੋਇਆ ਤੇ ਧੂੰਆਂ ਜਿਹੜਾ ਆ ਕਹਿੰਦੇ ਪਈ ਕਾਫੀ ਹਾਈਟ ਤੱਕ ਜਿਹੜਾ ਦੇਖਿਆ ਜਾ ਸਕਦਾ, ਤੇ ਜਿਹੜੀਆਂ ਸਵਾਹ ਆ ਐਸ਼ਜ਼ ਆ ਉਹ ਵੀ ਬਹੁਤ ਦੂਰ ਦੂਰ ਤੱਕ ਉੱਥੇ ਜਿਹੜੀਆਂ ਫੈਲੀਆਂ ਹੋਈਆਂ ਹੈਗੀਆਂ। ਕਹਿੰਦੇ ਵੀ ਜਿਹੜੀ ਸਟੀਮ ਹੈਗੀ ਆ ਉਹਦੇ ਚੋਂ ਜਿਹੜੀ ਨਿਕਲ ਰਹੀ ਆ ਗੈਸ ਪਲੱਸ ਜਿਹੜੀ ਹੀਟ ਆ ਉਹ 5 ਮੀਲ ਸਕਾਈ ਜਿੱਦਾਂ ਅਸਮਾਨ ਤੱਕ ਜਿਹੜੀ ਆ ਉਹ ਜਾ ਰਹੀ ਆ, ਤੇ ਬਹੁਤ ਹੀ ਜ਼ਿਆਦਾ ਜਿਹੜਾ ਥਿਕ ਬਲੈਕ ਸਮੋਕ ਉੱਥੇ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਫੈਲਿਆ ਹੋਇਆ ਹੈ। ਬਿਲਕੁਲ 25 ਲੋਕ ਜਿਹੜੇ ਆ ਇਸ ਪੂਰੀ ਘਟਨਾਕ੍ਰਮ ਦੇ ਵਿੱਚ ਇਸ ਜਵਾਲਾਮੁਖੀ ਫਟਣ ਦੇ ਕਰਕੇ ਮਾਰੇ ਗਏ ਨੇ। ਇਹ ਰੀਸੈਂਟ ਕਹਿ ਲਓ ਵੀ 2 ਹਫ਼ਤਿਆਂ ਦੇ ਵਿੱਚ ਦੂਜਾ ਜਵਾਲਾਮੁਖੀ ਆ, ਇੱਕ ਆਪਾਂ ਦੇਖਿਆ ਸੀ ਹਵਾਈ ਦੇ ਵਿੱਚ ਵੀ ਜਿਹੜਾ ਆ ਉਹ ਫਟਿਆ ਸੀ, ਤੇ ਗਵਾਟੇਮਾਲਾ ਦੇ ਵਿੱਚ ਵੀ ਇੱਕ ਵੋਲਕੈਨਿਕ eruption ਜਿਹੜੀ ਆ ਜਵਾਲਾਮੁਖੀ ਜਿਹੜਾ ਫਟਿਆ ਆ। ਤੇ ਕਾਫੀ ਜ਼ਿਆਦਾ ਜਿਹੜਾ ਕਹਿ ਸਕਦੇ ਆ ਵੀ ਪ੍ਰੋਬਲਮ ਜਿਹੜੀ ਆਉਂਦੀ, ਕਿਉਂਕਿ ਇਹ ਵਾਲੀ ਕੁਦਰਤ ਦੇ ਅੱਗੇ ਚਾਹੇ ਅੱਗ ਹੁੰਦੀ ਆ ਤੇ ਚਾਹੇ ਪਾਣੀ ਹੁੰਦਾ ਆ, ਤੇ ਜਦੋਂ ਇੱਦਾਂ ਜਵਾਲਾਮੁਖੀ ਫਟਦੇ ਜਾਂ ਭੁਚਾਲ ਹੁੰਦਾ ਉਹਦੇ ਅੱਗੇ ਕਿਸੇ ਦਾ ਵੀ ਜਿਹੜਾ ਜ਼ੋਰ ਆ ਉਹ ਨਹੀਂ ਚੱਲਦਾ। ਸੋ ਹੋਪਫੁਲੀ ਜਿਹੜਾ ਬਚਾ ਰਵੇ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਆਪਾਂ ਜਿਹੜਾ ਹਵਾਈ ਦੇ ਵਿੱਚ ਵੀ ਜਿਹੜਾ ਵੋਲਕੈਨੋ ਚੱਲ ਰਿਹਾ ਹੈਗਾ ਆ, ਉੱਥੇ ਕਹਿੰਦੇ ਕਿਲੋਇਆ ਜਿਹੜਾ ਹੈਗਾ ਜਿੱਥੇ 8000 ਫੁੱਟ ਦੀ ਉਚਾਈ ਤੱਕ ਜਿਹੜੀ ਹੈਗੀ ਆ ਸੁਆਹ ਦੇ ਪਲੂਮਸ ਜਿਹੜੇ ਐਸ਼ ਪਲੂਮਸ ਆ ਉਹ ਚੱਲ ਰਹੇ ਹੈਗੇ ਆ ਉੱਪਰ ਤੱਕ 8000 ਫੁੱਟ ਤੱਕ, ਤੇ ਉੱਥੇ ਅਰਥਕੁਏਕ ਵੀ ਕਹਿੰਦੇ ਨਾਲ ਦੀ ਨਾਲ ਛੋਟੇ ਛੋਟੇ ਜਿਹੜੇ ਆ ਰਹੇ ਹੈਗੇ ਆ। ਤੇ ਅੱਜ ਇੱਕ 5.5 ਮੈਗਨੀਚਿਊਡ ਦਾ ਜਿਹੜਾ ਅਰਥਕੁਏਕ ਆ ਉਸ ਨੇ ਕਿਲੋਇਆ ਜਿਹੜਾ ਟਾਊਨ ਹੈਗਾ ਉੱਥੇ ਹਿੱਟ ਕੀਤਾ ਹੈਗਾ। ਸੋ ਅਰਥਕੁਏਕ ਦੇ ਨਾਲ ਹਿੱਲਣ ਨਾਲ ਜਿਹੜਾ ਲਾਵਾ ਹੋਰ ਨਿਕਲਣ ਦੇ ਜਿਹੜੇ ਅਸਾਰ ਆ ਉਹ ਬਹੁਤ ਜ਼ਿਆਦਾ ਜਿਹੜੇ ਵੱਧ ਜਾਂਦੇ ਆ। ਪਿਛਲੇ 24 ਘੰਟਿਆਂ ਦੇ ਵਿੱਚ 500 ਤੋਂ ਵੱਧ ਜਿਹੜੇ ਭੁਚਾਲ ਆ ਉੱਥੇ ਆਏ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਬਹੁਤ ਹੀ ਜਿਹੜਾ ਡਰਾਵਣਾ ਮਾਹੌਲ ਜਿਹੜਾ ਆ ਉੱਥੇ ਬਣਿਆ ਹੋਇਆ ਹੈਗਾ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਆਪਣੇ ਦੱਸਦੇ ਜੀ, ਜਿਹੜੀ ਥੋਮਸ ਫਾਇਰ ਲੱਗੀ ਸੀਗੀ ਕੈਲੀਫੋਰਨੀਆ ਦੇ ਵਿੱਚ, ਜੋ ਕਿ ਕੈਲੀਫੋਰਨੀਆ ਇਤਿਹਾਸ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਵਿਸ਼ਾਲ ਜਿਹੜੀ ਆ ਉਹ ਅੱਗ ਸੀਗੀ। 2.5 ਲੱਖ ਏਕੜ ਤੋਂ ਵੀ ਵੱਧ ਜਿਹੜੀ ਆ ਉਸਨੇ ਸਾੜ ਕੇ ਜਿਹੜਾ ਸੁਆਹ ਕੀਤਾ ਸੀ। ਕਹਿੰਦੇ 6 ਮਹੀਨਿਆਂ ਦੇ ਕੰਮ ਕਰਨ ਤੋਂ ਬਾਅਦ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਸ ਦੇ ਉੱਤੇ ਕਾਬੂ ਪਾਇਆ ਗਿਆ ਆ। ਸੋ ਥੋਮਸ ਫਾਇਰ ਦੇਖੋ ਕਿੰਨੇ 6 ਮਹੀਨੇ ਪਹਿਲੋਂ ਦੀ ਜਿਹੜੀ ਉਹ ਚੱਲ ਰਹੀ ਸੀ, ਮਸਾਂ ਹੀ ਕਿਤੇ ਜਾ ਕੇ ਸਾਰੇ ਜਿਹੜੇ ਫਾਇਰ ਫਾਈਟਰ ਦੇ ਦੁਆਰਾ ਉਹਨਾਂ ਦੀ ਮੁਸ਼ੱਕਤ ਤੋਂ ਬਾਅਦ ਮਿਹਨਤ ਤੋਂ ਬਾਅਦ ਉਸ ਨੂੰ ਬੰਦ ਕੀਤਾ ਗਿਆ ਆ। ਤੇ ਆਲਰੇਡੀ ਹਰਜੋਤ ਸਿੰਘ ਜੀ ਇਹ ਵੀ ਖਬਰਾਂ ਆ ਰਹੀਆਂ ਕਈ ਜਗ੍ਹਾ ਦੇ ਉੱਤੇ ਹੋਰ ਵੀ ਅੱਗ ਲੱਗਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਆ। ਸੀਜ਼ਨ ਜਿਹੜਾ ਆਲਰੇਡੀ ਜਿਹੜਾ ਆ ਜਿਹੜਾ ਵਾਈਲਡ ਫਾਇਰ ਦਾ ਆ ਚੁੱਕਾ ਆ। ਸੋ ਆਪ ਸਭ ਨੂੰ ਆਪਾਂ ਬੇਨਤੀ ਵੀ ਕਰਦੇ ਹਾਂ ਬਹੁਤ ਹੀ ਧਿਆਨ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਵਰਤਣਾ। ਜਿਹੜੀ ਵੀ ਕੋਈ ਜਲਨਸ਼ੀਲ ਪਦਾਰਥ ਹੁੰਦੇ ਆ ਉਹਨਾਂ ਦੀ ਜਿਹੜੀ ਖਾਸ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੁੰਦੀ ਆ। ਕੋਈ ਇੱਦਾਂ ਦੀ ਚੀਜ਼ ਨਾ ਹੋਵੇ ਵੀ ਤੁਸੀਂ ਉਹ ਚੀਜ਼ਾਂ ਜਿਹੜੀਆਂ ਪਰੇ ਆ ਉਹ ਸੁੱਟੋ ਜਿੱਥੇ ਜਿਹੜਾ ਸੁੱਕਾ ਘਾਹ ਹੋਵੇ ਤਾਂ ਉਸ ਨੂੰ ਅੱਗ ਲੱਗੇ ਤੇ ਉਹ ਬਾਅਦ ਦੇ ਵਿੱਚ ਬੇਕਾਬੂ ਹੋ ਕੇ ਸਾਰੀ ਜਗ੍ਹਾ ਦੇ ਉੱਤੇ ਫੈਲ ਜਾਵੇ। 6 ਮਹੀਨੇ ਲੱਗੇ ਨੇ ਜਿਹੜੀ ਆ ਥੋਮਸ ਫਾਇਰ ਆ ਉਸ ਨੂੰ ਕਾਬੂ ਕਰਨ 'ਚ, ਤੇ ਤਕਰੀਬਨ ਹਰਜੋਤ ਸਿੰਘ ਜੀ ਕੈਲੀਫੋਰਨੀਆ ਟੈਕਸ ਪੇਅਰ ਦਾ $4 ਮਿਲੀਅਨ ਜਿਹੜਾ ਆ 4 ਮਿਲੀਅਨ ਨਹੀਂ ਆਈ ਥਿੰਕ 400 ਜਿਹੜਾ ਮਿਲੀਅਨ ਡਾਲਰ ਜਿਹੜਾ ਉਸ ਨੂੰ ਕਾਬੂ ਕਰਨ ਦੇ ਉੱਤੇ ਲੱਗਾ ਆ। ਜੀ ਅਗਲੀ ਖਬਰ ਜਿਹੜੀ ਆ ਸਕੌਟਸਡੇਲ ਐਰੀਜ਼ੋਨਾ ਤੋਂ ਆ ਰਹੀ ਆ। ਸਕੌਟਸਡੇਲ ਐਰੀਜ਼ੋਨਾ ਦੇ ਵਿੱਚ ਇੱਕ ਉੱਥੋਂ ਦਾ ਬਹੁਤ ਹੀ
ਜਿਹੜਾ ਕਹਿੰਦੇ ਮਸ਼ਹੂਰ ਫੋਰੈਂਸਿਕ ਸਾਈਕੀਆਟ੍ਰਿਸਟ ਜਿਹੜਾ ਸੀਗਾ ਸਟੀਵਨ ਪਿਟ, ਉਹਨੂੰ ਜਿਹੜਾ ਆ ਉਹਦੇ ਆਫਿਸ ਦੇ ਬਾਹਰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਸੇ ਤਰ੍ਹਾਂ ਸੇਮ ਡੇ ਕਹਿੰਦੇ ਵੀ 4 ਦੇ ਕਰੀਬ ਹੋਰ ਲੋਕਾਂ ਨੂੰ ਉੱਥੇ ਮਾਰਿਆ ਗਿਆ, ਜਿਨ੍ਹਾਂ ਦੇ ਵਿੱਚੋਂ 2 ਲੇਡੀ ਜਿਹੜੀਆਂ ਸੀਗੀਆਂ ਉਹ ਪੈਰਾ ਲੀਗਲ ਵੀ ਸੀਗੀਆਂ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਕਹਿੰਦੇ ਸਟੀਵਨ ਪਿਟ ਆ ਇਹ ਕਾਫੀ ਹਾਈ ਫਾਈ ਜਿਹੜਾ ਇੱਕ ਤਰ੍ਹਾਂ ਨਾਲ ਸਾਈਕੈਟ੍ਰਿਕਸ ਫੋਰੈਂਸਿਕ ਸਾਈਕੈਟ੍ਰਿਕ ਸੀ, ਜਿਹੜੇ ਕ੍ਰਿਮੀਨਲ ਬੰਦੇ ਹੈਗੇ ਆ ਉਹਨਾਂ ਦਾ ਜਿਹੜਾ ਮਾਈਂਡ ਇਹ ਪੜ੍ਹਦਾ ਹੁੰਦਾ ਸੀ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਇਹ ਤਿਆਰ ਕਰਦਾ ਸੀ। ਬਹੁਤ ਸਾਰੇ ਜਿਹੜੇ ਕ੍ਰਿਮੀਨਲ ਆ ਜਦੋਂ ਉਹ ਅਰੈਸਟ ਹੁੰਦੇ ਆ, ਜਦੋਂ ਉਹਨਾਂ ਦੀ ਬਾਅਦ 'ਚ ਇਨਵੈਸਟੀਗੇਸ਼ਨ ਹੁੰਦੀ ਹੈਗੀ ਆ, ਸੋ ਕਈ ਸਾਰੇ ਕ੍ਰਿਮੀਨਲਸ ਆ ਜਿਹੜੇ ਉਹਨਾਂ ਦੇ ਉੱਤੇ ਇਹ ਵਰਕਆਊਟ ਕਰਦਾ ਸੀ। ਸੋ ਉੱਥੇ ਦੀ ਜਿਹੜੀ ਪੁਲਿਸ ਆ ਉਹ ਇਹ ਸੋਚ ਰਹੀ ਆ ਵੀ ਹੋ ਸਕਦਾ ਇਹ ਕਿਤੇ ਨਾ ਕਿਤੇ ਇਹਦਾ ਕਨੈਕਸ਼ਨ ਹੈਗਾ ਆ, ਕਿਉਂਕਿ ਇੱਕ ਤਾਂ ਇਸ ਨੂੰ ਮਾਰਿਆ ਗਿਆ ਤੇ ਨਾਲ ਦੀ ਨਾਲ 2 ਹੋਰ ਪੈਰਾ ਲੀਗਲ ਫੀਲਡ ਦੇ ਵਿੱਚ ਕੰਮ ਕਰਦੀਆਂ ਲੇਡੀਜ਼ ਆ, ਉਹਨਾਂ ਨੂੰ ਵੀ ਜਿਹੜਾ ਆ ਗਨ ਡਾਊਨ ਕੀਤਾ ਗਿਆ ਹੈਗਾ। ਵੀ ਕਹਿੰਦੇ ਵੀ ਕਿਸੇ ਨਾ ਕਿਸੇ ਕ੍ਰਿਮੀਨਲ ਗੈਂਗ ਦਾ ਇਹਦੇ ਵਿੱਚ ਹੱਥ ਲੱਗਦਾ ਹੈਗਾ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਉਹਨਾਂ ਨੇ ਇੱਕ ਬਿਆਨ ਦੇ ਵਿੱਚ ਆਖਿਆ, ਕਹਿੰਦੇ ਵੀ ਜਿਹੜੀ ਮੋਨਿਕਾ ਲੈਵਿੰਸਕੀ ਆ ਉਸ ਨੂੰ ਉਹ ਕਿਸੇ ਵੀ ਤਰੀਕੇ ਦੀ ਜਿਹੜੀ ਆ ਉਹਨਾਂ ਤੋਂ ਮਾਫੀ ਜਿਹੜੀ ਮੰਗਣਗੇ ਨਹੀਂ, ਤਾਂ ਕਹਿੰਦੇ ਨਾ ਹੀ ਮੈਂ ਉਸ ਨੂੰ ਕੋਈ ਉਹਦਾ ਅਧਿਕਾਰ ਬਣਦਾ ਵੀ ਉਹ ਮੇਰੇ ਤੋਂ ਮੈਂ ਉਹਦੇ ਕੋਲੋਂ ਜਿਹੜੀ ਆ ਉਹ ਮਾਫੀ ਮੰਗਾ। ਸੋ ਇਹ ਉਹੀ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਜਿਨ੍ਹਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਅਫੇਅਰ ਨੂੰ ਲੈ ਕੇ ਜਿਹੜੇ ਚਰਚਾ ਬਣੀ ਸੀ, ਇੰਪੀਚਮੈਂਟ ਤੱਕ ਦੀ ਜਿਹੜੀ ਨੌਬਤ ਆ ਉਦੋਂ ਇਹਨਾਂ ਦੀ ਬਣ ਚੁੱਕੀ ਸੀ, ਪਰ ਆਈ ਥਿੰਕ ਅੰਦਰੂਨੀ ਜਿਹੜੀ ਗੱਲਬਾਤ ਹੋਣ ਦੇ ਨਾਲ ਦੂਜੀ ਪਾਰਟੀ ਦੇ ਨਾਲ ਤਾਂ ਫਿਰ ਉਹ ਬਾਅਦ ਦੇ ਵਿੱਚ ਉਹ ਛੱਡ ਗਏ ਸੀਗੇ। ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ ਜਿਹੜੀ ਜ਼ਰੂਰ ਦੇਖੀ ਗਈ ਆ, ਜਿਹੜੇ ਉਸ ਤੋਂ ਬਾਅਦ 'ਚ ਰਾਸ਼ਟਰਪਤੀ ਬਣੇ ਨੇ ਜਾਰਜ ਬੁਸ਼, ਉਹਨਾਂ ਨੇ ਇਹਨਾਂ ਦੇ ਉੱਤੇ ਬਹੁਤ ਹੀ ਘੱਟ ਨਾ ਮਾਤਰ ਹੀ ਜਿਹੜੀ ਆ ਬਿਆਨਬਾਜ਼ੀ ਆ ਖਾਸ ਕਰਕੇ ਇਸ ਇੰਸੀਡੈਂਟ ਨੂੰ ਲੈ ਕੇ ਜਿਹੜੀ ਆ ਉਹ ਨਹੀਂ ਕੀਤੀ। ਸੋ ਇਹ ਦੇਖਦੇ ਹਾਂ ਜਿਹੜਾ ਜੀ ਕੀ ਬਣਦਾ ਆ। ਤੇ ਸਭ ਨੂੰ ਪਤਾ ਆ ਵੀ ਜਿਹੜੇ ਹਿਲਰੀ ਕਲਿੰਟਨ ਆ ਉਸ ਟਾਈਮ ਦੇ ਉੱਤੇ ਇਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਨੇ ਆਪਣਾ ਇਹ ਰਿਲੇਸ਼ਨਸ਼ਿਪ ਜਿਹੜਾ ਉਹ ਛੱਡਿਆ ਨਹੀਂ ਸੀ। ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਇਹ ਵੀ ਦਾਅਵਾ ਕਰਦੇ ਨੇ ਇਸ ਗੱਲ ਦੇ ਵਿੱਚ ਵੀ ਉਸ ਬੀਬੀ ਦਾ ਮਕਸਦ ਇਹੀ ਸੀਗਾ ਵੀ ਮੈਂ ਆਉਣ ਵਾਲੇ ਸਮੇਂ 'ਚ ਕਿਤੇ ਜਿਹੜੀ ਉਹ ਰਾਸ਼ਟਰਪਤੀ ਜਿਹੜੀ ਬਣੂਗੀ, ਤਾਂ ਹੀ ਜਿਹੜੇ ਆ ਇਹ ਅਫੇਅਰ ਹੋਣ ਦੇ ਬਾਵਜੂਦ, ਉਹ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਬਾਵਜੂਦ ਵੀ ਉਸਨੇ ਇਸ ਦਾ ਸਾਥ ਨਹੀਂ ਸੀ ਛੱਡਿਆ। ਜੀ ਸੋ ਸਰੋਤਿਓ, ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਫੇਰ ਤੁਹਾਡੇ ਨਾਲ ਮਿਲਦੇ ਹਾਂ ਤੇ ਕਾਫੀ ਸਾਰੀਆਂ ਹੋਰ ਖਬਰਾਂ ਆ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਸੇਲ ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ ਤੇ ਲੱਗ ਚੁੱਕੀ ਹੈ ਸੇਲ। ਦੀਪ ਮਲਟੀਗ੍ਰੇਨ ਆਟਾ 20 ਪੌਂਡ 1099 ਦਾ, ਆਸ਼ੀਰਵਾਦ ਆਟਾ 20 ਪੌਂਡ 799 ਦਾ, ਰਾਇਲ ਚੱਕੀ ਆਟਾ 20 ਪੌਂਡ 799 ਦਾ, ਰਾਇਲ ਬਾਸਮਤੀ 20 ਪੌਂਡ 1699 ਦਾ, ਲਾਲ ਪਿਆਜ਼ 25 ਪੌਂਡ 799 ਦਾ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਪਚਰੰਗਾ, ਸ਼ਾਨ ਅਹਿਮਦ ਅਤੇ ਪ੍ਰਿਆ ਦੇ ਹਰ ਤਰ੍ਹਾਂ ਦੇ ਮਸਾਲੇ ਅਤੇ ਅਚਾਰ ਤੇ ਮਠਿਆਈਆਂ। ਇਹਨਾਂ ਕੋਲ ਤਾਜ਼ੀ ਸਬਜ਼ੀ ਹਫਤੇ ਵਿੱਚ 3-4 ਵਾਰ ਆਉਂਦੀ ਹੈ। ਤਾਜ਼ੀਆਂ ਮਠਿਆਈਆਂ, ਫਰੋਜ਼ਨ ਫੂਡ, ਦੀਪ ਅਤੇ ਹਲਦੀਰਾਮ ਦੇ ਪ੍ਰੋਡਕਟ, ਕਿਸੇ ਵੀ ਤਰ੍ਹਾਂ ਦੇ ਬਰਤਨ ਅਤੇ ਇੰਡੀਆ ਵਾਸਤੇ ਕਾਲਿੰਗ ਕਾਰਡ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916-725-4825। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ 5764 B2 ਐਂਟੀਲੋਪ ਰੋਡ, ਸੈਕਰਾਮੈਂਟੋ। ਇਹ ਸਟੋਰ ਹੁਣ ਨਿਊ ਮੈਨੇਜਮੈਂਟ ਦੇ ਅੰਡਰ ਹੋਵੇਗਾ। ਜਲਦੀ ਜਾਓ ਤੇ ਸੇਲ ਦਾ ਲਾਭ ਉਠਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਪੰਜਾਬ ਪ੍ਰੋਡਕਸ਼ਨ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਜਾਬੀ ਮੇਲਾ 17 ਜੂਨ ਦਿਨ ਐਤਵਾਰ, ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ, ਸੈਕਰਾਮੈਂਟੋ ਵਿਖੇ। ਇਸ ਮੇਲੇ ਵਿੱਚ ਪਹੁੰਚ ਰਹੇ ਕਲਾਕਾਰ ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਰੂਪਾਲੀ, ਸ਼ਿਵਜੋਤ ਤੇ ਅਮਨ ਹੇਅਰ। ਇਸ ਮੇਲੇ ਦੇ ਗ੍ਰੈਂਡ ਸਪਾਂਸਰ ਚੀਨਾ ਜਵੈਲਰਜ਼। ਹੋਰ ਜਾਣਕਾਰੀ ਲਈ ਕਾਲ ਦਲਜੀਤ ਢੰਡਾ 916-400-0001, ਸੋਨੂ ਹੁੰਦਲ 209-585-7885, ਗੁਰਪਿੰਦਰ ਤੋਂਗ 916-613-3539 ਤੇ ਪਹੁੰਚਣਾ ਨਾ ਭੁੱਲਿਓ 17 ਜੂਨ ਦਿਨ ਐਤਵਾਰ, ਪੰਜਾਬੀ ਮੇਲਾ ਸੈਕਰਾਮੈਂਟੋ।
ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166 688 8888। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਜੀ ਆਇਆਂ ਨੂੰ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫੇਰ। ਧੰਨਵਾਦ ਜੀ। ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਸਰੋਤਿਓ ਜਿਹੜੀਆਂ ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ, ਪਰ ਨਾਲ ਹੀ ਦੱਸ ਦਈਏ ਵੀ ਕੱਲ੍ਹ ਨੂੰ ਅਮਰੀਕਾ ਦੇ ਵਿੱਚ ਅਮਰੀਕਾ ਪੂਰੇ 'ਚ ਨਹੀਂ, ਕੱਲ੍ਹ ਕੈਲੀਫੋਰਨੀਆ ਦੇ ਵਿੱਚ ਜਿਹੜੇ ਪ੍ਰਾਇਮਰੀ ਦਾ ਦਿਨ ਹੈ, ਇਲੈਕਸ਼ਨ ਦਾ ਜਿਹੜਾ ਦਿਨ ਹੈਗਾ ਆ। ਸੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਤਾਂ ਮੇਲ ਆਊਟ ਕਰ ਦਿੱਤੇ ਨੇ ਐਬਸੈਂਟੀ ਬੈਲਟ ਵੈਲ ਐਂਡ ਗੁੱਡ ਆ, ਅਤੇ ਜਿਹੜੇ ਰਹਿ ਗਏ ਨੇ ਮੇਕ ਸ਼ੋਰ ਕਰੋ ਵੀ ਆਪਣੇ ਐਬਸੈਂਟੀ ਬੈਲਟ ਭਰ ਲਓ। ਜੇ ਹੁਣ ਤੁਸੀਂ ਮੇਲ ਨਹੀਂ ਕਰ ਸਕਦੇ ਤਾਂ ਕੱਲ੍ਹ ਜਾ ਕੇ ਪ੍ਰੀਸਿੰਕਟ ਜਿਹੜੀ ਹੈਗੀ ਆ ਆਪਣੀ ਉੱਥੇ ਜਿੱਥੇ ਵੋਟਾਂ ਪੈਣੀਆਂ ਹੈਗੀਆਂ ਉੱਥੇ ਜਾ ਕੇ ਤੁਸੀਂ ਫੜਾ ਸਕਦੇ ਹੋ। ਜੇ ਤਾਂ ਵੀ ਤੁਹਾਨੂੰ ਅੱਜ ਕਰਨ ਦਾ ਉਹ ਮੌਕਾ ਨਹੀਂ ਮਿਲਦਾ ਤਾਂ ਕੱਲ੍ਹ ਨੂੰ ਜਿਹੜੀ ਆ ਵੋਟ ਆ ਉਹ ਜ਼ਰੂਰ ਪਾ ਕੇ ਆਉਣੀ ਆ। ਵੋਟ ਪਾਉਣਾ ਜਿਹੜਾ ਤੁਹਾਡਾ ਇੱਕ ਅਧਿਕਾਰ ਆ ਅਤੇ ਨਾਲ ਤੁਹਾਡਾ ਜਿਹੜਾ ਉਹ ਹੱਕ ਵੀ ਆ ਅਤੇ ਫਰਜ਼ ਵੀ ਆ। ਸੋ ਆਪਣੇ ਫਰਜ਼ ਨੂੰ ਪਛਾਣੋ ਅਤੇ ਵੋਟਾਂ ਜਿਹੜੀਆਂ ਉਹ ਤੁਸੀਂ ਜ਼ਰੂਰ ਪਾ ਕੇ ਆਉਣੀਆਂ ਆ। ਅਤੇ ਜੇ ਨਹੀਂ ਪਤਾ ਲੱਗਦਾ ਤਾਂ ਜਿਹੜੇ ਤੁਹਾਡੇ ਉੱਥੇ ਕੈਂਪਨ ਦੇ ਬੜੇ ਲੋਕਾਂ ਦੇ ਉੱਥੇ ਤੁਹਾਡੇ ਨੰਬਰ ਉੱਥੇ ਲੱਗੇ ਹੋਣੇ ਆ ਤੁਹਾਡੇ ਇਲਾਕੇ ਦੇ ਵਿੱਚ, ਕਿ ਕੋਈ ਨਾ ਕੋਈ ਤੁਹਾਨੂੰ ਇਨਫੋਰਮੇਸ਼ਨ ਉੱਥੋਂ ਪੁੱਛ ਕੇ ਉਹ ਤੁਹਾਨੂੰ ਦੱਸ ਦੇਣਗੇ ਵੀ ਕਿੱਥੇ ਜਾ ਕੇ ਤੁਸੀਂ ਵੋਟ ਆ ਉਹ ਵੀ ਪਾ ਸਕਦੇ ਹੋ।
ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਆ, ਕਿਉਂਕਿ ਜਿਹੜੀ ਕਾਂਗਰਸ ਆ ਹੁਣ ਵਾਪਸ ਫੇਰ ਉਹ ਹੁਣ ਛੁੱਟੀਆਂ ਤੋਂ ਬਾਅਦ ਆਪਣਾ ਨਵਾਂ ਸੈਸ਼ਨ ਜਿਹੜਾ ਸ਼ੁਰੂ ਕਰਨ ਜਾ ਰਹੇ ਹੈਗੇ ਆ ਜੀ। ਜਿਹੜੇ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਹੀ ਹੁਣ ਟਰਾਈ ਕਰਨਗੇ, ਕਹਿੰਦੇ ਇਸ ਮਹੀਨੇ ਜੂਨ ਦੇ ਵਿੱਚ ਕੁਛ ਨਾ ਕੁਛ ਜਿਹੜਾ ਇਮੀਗ੍ਰੇਸ਼ਨ ਆ ਉਹਦੇ ਉੱਤੇ ਕੀਤਾ ਜਾਵੇ। ਸੋ ਦੋਨੋਂ ਪਾਰਟੀਆਂ ਦੇ ਜਿਹੜੇ ਲੀਡਰ ਹੈਗੇ ਆ ਟਰਾਈ ਕਰ ਰਹੇ ਹੈਗੇ ਆ, ਪਰ ਬਲੇਮ ਵੀ ਇੱਕ ਦੂਸਰੇ ਨੂੰ ਕਰ ਰਹੇ ਹੈਗੇ ਆ ਵੀ ਉਹ ਰਿਪਬਲਿਕਨ ਕਹੀ ਜਾਂਦੇ ਡੈਮੋਕ੍ਰੇਟ ਸਾਥ ਨਹੀਂ ਦਿੰਦੇ, ਡੈਮੋਕ੍ਰੇਟ ਕਹੀ ਜਾਂਦੇ ਆ ਸਾਡਾ ਰਿਪਬਲਿਕਨ ਸਾਥ ਨਹੀਂ ਦੇ ਰਹੇ। ਇਸ ਸਾਰੇ ਕੁਛ ਦੇ ਵਿੱਚ ਜਿਹੜੇ ਡਾਕਾ ਵਾਲੇ ਆ ਉਹ ਇੱਕ ਤਰ੍ਹਾਂ ਨਾਲ ਬਲੀ ਦਾ ਬੱਕਰਾ ਬਣੇ ਹੋਏ ਹੈਗੇ ਆ। ਬਿਲਕੁਲ ਇਹੀ ਨਹੀਂ, ਜਿਹੜੀ GOP ਆ ਉਹਨਾਂ ਦੇ ਦਰਮਿਆਨ ਵੀ ਜਿਹੜੇ ਇੱਕ ਹਿਸਾਬ ਦੇ ਨਾਲ ਪਾਰਟ ਜਿਹੜਾ ਆ ਉਹ ਪਿਆ ਹੋਇਆ ਆ। ਕੁਛ ਕਹਿੰਦੇ ਆ ਇੱਦਾਂ ਕਰਨਾ, ਕੁਛ ਕਹਿੰਦੇ ਉੱਦਾਂ ਕਰਨਾ ਆ। ਸੋ ਕਹਿੰਦੇ ਵੀ ਕਲੋਜ਼ ਡੋਰ ਸੈਸ਼ਨਸ ਜਿਹੜੇ ਆ ਉਹ ਹੁਣ ਹੋਣਗੇ ਇਹਨਾਂ ਦੇ, ਤੇ ਆਪਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਇੱਕ ਨੁਕਤਾ ਜਿਹੜਾ ਆ ਉਹ ਸਾਂਝਾ ਕਰਕੇ ਜਿਹੜਾ ਉੱਤੇ ਕਨਫਰਮ ਕਰਕੇ ਜਿੱਥੇ ਸਾਰੇ ਦੇ ਸਾਰੇ ਉਹ ਮੰਨ ਜਾਣ, ਐਗਰੀ ਕਰਨ, ਤਾਂ ਉਹ ਜਿਹੜਾ ਇਮੀਗ੍ਰੇਸ਼ਨ ਲੈਜਿਸਲੇਸ਼ਨ ਆ ਉਹ ਕਹਿੰਦੇ ਤੀਜੇ ਹਫ਼ਤੇ ਜੂਨ ਦੇ ਉਹ ਲਿਆਂਦਾ ਜਾ ਸਕਦਾ ਆ। ਸੋ ਮੈਮੋਰੀਅਲ ਡੇ ਬ੍ਰੇਕ ਦੇ ਉੱਤੇ ਜਿਹੜੇ ਉਸ ਟਾਈਮ ਦੇ GOP ਲੀਡਰਸ ਆ ਉਹਨਾਂ ਨੇ ਇਹ ਬਿਆਨ ਜਿਹੜਾ ਉਹ ਜ਼ਰੂਰ ਦਿੱਤਾ ਸੀਗਾ। ਉੱਧਰ ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਕੁਛ ਸਮਾਂ ਪਹਿਲਾਂ ਨੈਸ਼ਵਿਲ ਦੇ ਵਿੱਚ ਕੈਂਪੇਨ ਰੈਲੀ ਜਿਹੜੀ ਇੱਕ ਕੀਤੀ ਸੀ, ਉੱਥੇ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਕਹਿੰਦੇ ਖੁੱਲ੍ਹ ਕੇ ਜਿਹੜੀ ਆਪਣੀ ਪ੍ਰਤੀਕਿਰਿਆ ਜਿਹੜੀ ਉਹ ਜ਼ਾਹਰ ਕੀਤੀ ਸੀ, ਬਿਆਨਬਾਜ਼ੀ ਜਿਹੜੀ ਉਹ ਕੀਤੀ ਸੀ। ਕਹਿੰਦੇ ਆ ਵੀ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਵੀ ਕੰਮ ਕਰਨਾ ਆ ਉਹਦੇ ਕਰਕੇ ਹੀ GOP ਨੂੰ ਹਾਊਸ ਤੇ ਸੈਨੇਟ ਦੇ ਵਿੱਚ ਜਿਹੜੀ ਮੈਜੋਰਟੀ ਆ ਉਹ ਬਰਕਰਾਰ ਰਹੂਗੀ। ਤੇ ਡੈਮੋਕ੍ਰੇਟ ਕਹਿੰਦੇ ਵੀ ਉਹਨਾਂ ਨੇ ਤਾਂ ਇਸ ਨੂੰ ਕੈਂਪੇਨ ਇਸ਼ੂ ਦੇ ਵਜੋਂ ਵਰਤਣਾ ਹੀ ਵਰਤਣਾ ਆ, ਤੇ ਕਹਿੰਦੇ ਵੀ ਮੈਂ ਕਹਿੰਦਾ ਆ ਵੀ ਇਹ ਇੱਦਾਂ ਕਰਨ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਬੜੇ ਲਾਊਜ਼ੀ ਪੋਲੀਟੀਸ਼ੀਅਨ ਆ, ਵੀ ਉਹਨਾਂ ਨੂੰ ਪੁਲਿਸੀ ਦਾ ਬਾਰੇ ਬਣਾਉਣੀ ਨਹੀਂ ਆਉਂਦੀ, ਉਹ ਕਹਿਣ ਨੂੰ ਪੋਲੀਟੀਸ਼ੀਅਨ ਬਣੇ ਫਿਰਦੇ ਨੇ। ਤੇ ਕਹਿੰਦੇ ਵੀ ਮੇਰਾ ਜਿਹੜਾ ਹਾਰਡ ਲਾਈਨ ਸਟਾਂਸ ਹੈਗਾ ਆ ਇਮੀਗ੍ਰੇਸ਼ਨ ਦੇ ਉੱਤੇ, ਇਹ GOP ਨੂੰ ਮਦਦ ਜਿਹੜੀ ਉਹ ਕਰੂਗਾ ਆਉਣ ਵਾਲੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ। ਸੋ ਰਾਈਟ ਨਾਓ ਜਿਹੜੇ ਡੋਨਲਡ ਟਰੰਪ ਉਹਨਾਂ ਦਾ ਸਰਕਾਰ ਤੇ ਇਹਨਾਂ ਦੇ ਜਿਹੜੇ GOP ਦੇ ਲੀਡਰਸ ਆ ਉਹ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਇੱਛਾ ਜਿਹੜੀ ਜ਼ਰੂਰ ਹੈਗੀ ਆ, ਨਵੰਬਰ ਤੋਂ ਪਹਿਲਾਂ ਇਮੀਗ੍ਰੇਸ਼ਨ ਦੇ ਉੱਤੇ ਕੰਮ ਕਰ ਦਿੱਤਾ ਜਾਵੇ, ਕੋਈ ਨਾ ਕੋਈ ਬਿੱਲ ਲੈ ਆਂਦਾ ਜਾਵੇ, ਤਾਂ ਜੋ ਡੈਮੋਕ੍ਰੇਟ ਪਾਰਟੀ ਨੂੰ ਉਸ ਦੇ ਉੱਤੇ ਕੋਈ ਗੱਲ ਕਰਨ ਨੂੰ ਜਿਹੜੀ ਫਿਰ ਬਹੁਤੀ ਮਿਲੇ ਨਾ, ਤੇ ਉਹ ਆਪਣੀ ਜਿਹੜੀਆਂ ਮੈਜੋਰਟੀਜ਼ ਹੈਗੀਆਂ ਹਾਊਸ ਦੇ ਵਿੱਚ ਤੇ ਸੈਨੇਟ ਦੇ ਵਿੱਚ ਉਸ ਨੂੰ ਉਹ ਬਰਕਰਾਰ ਰੱਖ ਸਕਣ। ਜੀ। ਅਗਲੀ ਖਬਰ ਵੱਲ ਚੱਲੀਏ। ਸੈਨ ਡੀਗੋ ਦੇ ਵਿੱਚ ਇੱਕ ਮੈਰਾਥਨ ਚੱਲ ਰਹੀ ਸੀ। ਉਸ ਮੈਰਾਥਨ ਜਦੋਂ ਉਹ ਖਤਮ ਹੋਣ ਵਾਲੀ ਸੀ ਇਸ ਬੀਤੇ ਐਤਵਾਰ ਨੂੰ, ਤੇ ਕਹਿੰਦੇ ਵੀ ਐਂਡ ਦੇ ਉੱਤੇ ਜਿਹੜੇ ਆ ਕੁਛ ਜਿਹੜੇ ਸ਼ਾਟ ਫਾਇਰਡ ਕੀਤੇ ਗਏ, ਜਿਹਦੇ ਨਾਲ ਲਗਭਗ 3-4 ਬਲਾਕ ਜਿਹੜੀਆਂ ਸਾਰੀਆਂ ਸਟਰੀਟ ਸੀਗੀਆਂ ਜਿਹੜੀਆਂ ਉੱਥੇ ਦੀ ਸੈਨ ਡੀਗੋ ਪੁਲਿਸ ਉਹਨਾਂ ਦੇ ਬੁਲਾਰੇ ਡੇਵਿਡ ਨਿਸਲੈਟੀ ਦੇ ਮੁਤਾਬਕ ਸਾਰੀਆਂ ਉਹ ਸ਼ਟ ਡਾਊਨ ਕਰ ਦਿੱਤੀਆਂ ਗਈਆਂ। ਉਸ ਤੋਂ ਕਾਫੀ ਲੰਮਾ ਸਮਾਂ ਬਾਅਦ ਜਿਹੜੀ ਹੈਗੀ ਆ ਇਹ ਰੌਕ ਐਂਡ ਰੋਲ ਮੈਰਾਥਨ ਜਿਹੜੀ ਸੀਗੀ ਉਸ ਨੂੰ ਜਾ ਕੇ ਜਿਹੜਾ ਆ ਉਸ ਲੇਡੀ ਨੂੰ ਅਰੈਸਟ ਕਰ ਦਿੱਤਾ ਗਿਆ ਜਿਹੜੀ ਇਨਵੋਲਵ ਸੀਗੀ ਇਸ ਸ਼ੂਟਿੰਗ ਦੇ ਵਿੱਚ। ਕਹਿੰਦੇ ਵੀ 4900 ਦੇ ਕਰੀਬ ਜਿਹੜੇ ਪਾਰਟੀਸਪੈਂਟ ਸੀਗੇ ਜਿਹੜੀ ਇਸ ਸਿਟੀ ਕਾਲਜ ਦੀ ਜਿਹੜੀ ਮੈਰਾਥਨ ਆ ਉਹਦੇ ਵਿੱਚ ਇਨਵੋਲਵ। ਜੀ। ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀ ਹਰਜੋਤ ਸਿੰਘ ਜੀ, ਵੀ ਕਾਂਗਰਸ ਦੇ ਵਿੱਚ ਪਿਛਲੇ ਜਿਹੜੇ ਹਫ਼ਤਿਆਂ ਦੇ ਵਿੱਚ ਫਾਰਮ ਬਿੱਲ ਸੀਗਾ ਉਹ ਫੇਲ ਹੋ ਗਿਆ ਸੀਗਾ। ਸੋ ਇੱਕ ਵਾਰੀ ਫੇਰ ਜਿਹੜਾ ਫਾਰਮ ਬਿੱਲ ਆ ਉਸ ਨੂੰ ਜਿਹੜਾ ਲਿਆਂਦਾ ਜਾ ਰਿਹਾ ਆ। ਸੋ ਦੇਖਦੇ ਆ ਉਹ ਜਿਹੜਾ ਪਾਸ ਹੋ ਸਕੂਗਾ ਕਿ ਨਹੀਂ ਹੋ ਸਕੂਗਾ। ਮੇਨ ਮੁੱਦਾ ਉਸ ਦੇ ਵਿੱਚ ਇੱਕ ਵਾਰੀ ਫੇਰ ਉਹੀ ਫੂਡ ਪ੍ਰੋਗਰਾਮਸ ਜਿਹੜਾ ਆ ਉਸ ਨੂੰ ਲੈ ਕੇ ਆ, ਜਿਹੜਾ ਫੂਡ ਸਟੈਂਪਾਂ ਦਾ ਜਾਂ ਜਿਹੜਾ ਸਨੈਪ ਪ੍ਰੋਗਰਾਮ ਆ ਉਸ ਨੂੰ ਲੈ ਕੇ ਆ, ਵੀ ਉਹਨਾਂ ਨੂੰ ਹੀ ਇਹ ਜਿਹੜਾ ਪ੍ਰੋਗਰਾਮ ਦੇ ਵਿੱਚ ਸਹੂਲਤ ਮਿਲੇ ਜਿਹੜੇ ਕੁਛ ਨਾ ਕੁਛ ਵਲੰਟੀਅਰ ਵਰਕ ਕਰਨ ਜਾਂ ਹਫ਼ਤੇ ਦੇ 20 ਘੰਟੇ ਜਿਹੜਾ ਆ ਉਹ ਮਿਨੀਮਮ ਜਿਹੜਾ ਉਹ ਕੰਮ ਕਰਦੇ ਆ। ਸੋ ਉਹਨਾਂ ਨੂੰ ਹੀ ਇਹ ਜਿਹੜੇ ਪ੍ਰੋਗਰਾਮ ਦੇ ਅਧੀਨ ਜਿਹੜੇ ਡਾਲਰ ਆ ਉਹ ਦਿੱਤੇ ਜਾਣਗੇ। ਬੇਸਿਕਲੀ ਇੰਪਲੋਇਮੈਂਟ ਦੀ ਕਹਿ ਸਕਦੇ ਹਾਂ ਗੱਲ ਉਹ ਰੱਖ ਰਹੇ ਆ। ਸੋ 20 ਘੰਟੇ ਕਿਤੇ ਕੰਮ ਕਰਨਾ ਪਾਰਟ ਟਾਈਮ ਜੋਬ ਦੇ ਬਰਾਬਰ ਜਿਹੜਾ ਉਹ ਹੁੰਦਾ ਆ। ਸੋ ਕਹਿੰਦੇ ਵੀ ਪਾਰਟ ਟਾਈਮ ਜੋਬ ਕਰੋ ਫਿਰ ਤੁਹਾਨੂੰ ਜਿਹੜਾ ਸਨੈਪ ਦੇ ਪ੍ਰੋਗਰਾਮ ਹੋਊਗੇ। ਪਰ ਅਜੇ ਜਿਹੜੇ ਮੌਜੂਦਾ ਹਾਲਾਤ ਦੇ ਵਿੱਚ ਇਸ ਫਾਰਮ ਬਿੱਲ ਦੇ ਵਿੱਚ ਕਹਿੰਦੇ ਆ ਵੀ ਲੱਗ ਨਹੀਂ ਰਿਹਾ ਵੀ ਇਹਨਾਂ ਨੂੰ ਮੈਜੋਰਟੀ ਦੇ ਆਧਾਰ ਦੇ ਉੱਤੇ ਜਿਹੜਾ ਮਿਲੂਗਾ। ਇਹ ਫਾਰਮ ਬਿੱਲ ਹੁਣ ਹੋਰ ਵੀ ਜ਼ਿਆਦਾ ਜਿਹੜਾ ਮਹੱਤਵਪੂਰਨ ਹੋ ਗਿਆ ਹੈ, ਖਾਸ ਕਰਕੇ ਉਦੋਂ ਜਦੋਂ ਹੁਣ ਰਾਸ਼ਟਰਪਤੀ ਟਰੰਪ ਨੇ ਟ੍ਰੇਡ ਵਾਰ ਇੱਕ ਹਿਸਾਬ ਦੇ ਨਾਲ ਜਿਹੜੀ ਸ਼ੁਰੂ ਕਰ ਲਈ ਆ। ਜਿਹੜੇ ਵੱਖ-ਵੱਖ ਮੁਲਕਾਂ ਦੇ ਨਾਲ ਕੈਨੇਡਾ, ਮੈਕਸੀਕੋ, ਯੂਰਪੀਅਨ ਯੂਨੀਅਨ, ਚਾਈਨਾ, ਉਹਨਾਂ ਦੇ ਨਾਲ ਬਹੁਤ ਸਾਰਾ ਜਿਹੜਾ ਫਾਰਮਰਸ ਦਾ ਜਿਹੜਾ ਉਤਪਾਦ ਆ ਉਹ ਬਾਹਰਲੇ ਇਹਨਾਂ ਮੁਲਕਾਂ ਦੇ ਵਿੱਚ ਜਾਂਦਾ ਆ। ਸੋ ਜੇ ਉਹਦੇ ਉੱਤੇ ਟੈਰਿਫ ਵਧਣਗੇ ਤਾਂ ਇੱਧਰ ਇਹਨਾਂ ਦੀਆਂ ਚੀਜ਼ਾਂ
ਚੀਜ਼ਾਂ ਉੱਧਰ ਘੱਟ ਵਿਕਣਗੀਆਂ ਤਾਂ ਇੱਧਰ ਉਤਪਾਦ ਜਿਹੜਾ ਉਹ ਆਈਦਰ ਬੰਦ ਕਰਨਾ ਪਊਗਾ ਜਾਂ ਘਟਾਉਣਾ ਪਊਗਾ, ਜਿਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਦੀ ਜਿਹੜੀ ਆ ਉਹ ਨੌਕਰੀ ਵੀ ਜਾ ਸਕਦੀ ਆ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਵੀ ਬਹੁਤ ਸਾਰੀਆਂ ਅਮਰੀਕਾ ਦੀਆਂ ਹੀ ਕੰਪਨੀਆਂ ਜਿਨ੍ਹਾਂ ਦੇ ਬਾਹਰ ਪਲਾਂਟਸ ਹੈਗੇ ਨੇ, ਉੱਥੋਂ ਜਿਹੜਾ ਸਮਾਨ ਬਣ ਕੇ ਇੱਧਰ ਨੂੰ ਆਉਂਦਾ ਆ, ਉਹਨਾਂ ਉੱਤੇ ਜਦੋਂ ਟੈਰਿਫ ਲੱਗ ਕੇ ਆਉਣਾ ਆ ਤਾਂ ਉਹਦੇ ਕਰਕੇ ਅਮਰੀਕਾ ਦੀਆਂ ਕੰਪਨੀਆਂ ਦੇ ਉੱਤੇ ਵੀ ਅਸਰ ਜਿਹੜਾ ਉਹ ਪਊਗਾ। ਸੋ ਇਹ ਤਾਂ ਆਉਣ ਵਾਲਾ ਹੁਣ ਸਮਾਂ ਦੱਸੂਗਾ ਵੀ ਜਿਹੜਾ ਆ ਉਹ ਕੀ ਬਣਦਾ ਆ। ਉੱਧਰ ਚਾਈਨਾ ਨੇ ਅੱਜ ਇਸ ਟ੍ਰੇਡ ਵਾਰ ਦੇ ਉੱਤੇ ਜ਼ਰੂਰ ਆਖਿਆ ਆ ਵੀ ਅਸੀਂ ਬਹੁਤ ਹੀ ਜਲਦ ਆਪਣੇ ਵੱਲੋਂ ਅਮਰੀਕਾ ਦੇ ਉਤਪਾਦਾਂ ਦੇ ਉੱਤੇ ਵੀ ਜਲਦ ਹੀ ਜਿਹੜੇ ਟੈਰਿਫ ਆ ਉਹ ਲਾਉਣ ਜਾ ਰਹੇ ਆ। ਜਿੱਦਾਂ ਜਿਸ ਤਰੀਕੇ ਦੇ ਨਾਲ ਅਮਰੀਕਾ ਵਾਲੇ ਨੇ $50 ਬਿਲੀਅਨ ਦੇ ਉਤਪਾਦ ਦੇ ਉੱਤੇ ਸਾਡੇ ਦੇ ਉੱਤੇ 25% ਟੈਰਿਫ ਠੋਕਣ ਦੀ ਗੱਲ ਆਖੀ ਆ, ਉਸੇ ਤਰੀਕੇ ਨਾਲ ਅਸੀਂ ਵੀ ਰਿਟੈਲੀਏਸ਼ਨ ਕਰਾਂਗੇ। ਜਸਟਿਨ ਟਰੂਡੋ ਹੁਣੇ ਵੀ ਖਾਸੇ ਜਿਹੜੇ ਆ ਉਹ ਨਿਰਾਸ਼ ਨਜ਼ਰ ਆਏ ਸੀਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਕੈਨੇਡਾ ਤੋਂ, ਇਹ ਬਹੁਤ ਇੱਕ ਇਨਸਲਟਿੰਗ ਗੱਲ ਆ ਸਾਡੇ ਲਈ ਵੀ ਕੈਨੇਡਾ ਕਦੇ ਵੀ ਕਿਸੇ ਮੁਲਕ ਦੇ ਨਾਲ ਇੱਦਾਂ ਦੀ ਜਿਹੜੀ ਉਹ ਗੱਲ ਨਹੀਂ ਕਰਦਾ ਤੇ ਅਸੀਂ ਤੇ ਟ੍ਰੇਡ ਨੂੰ ਲੈ ਕੇ ਜਦੋਂ ਤੁਸੀਂ ਇਹ ਕਹਿ ਰਹੇ ਹੋ ਤਾਂ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਮਨ ਨੂੰ ਠੇਸ ਪਹੁੰਚੀ ਆ। ਜੀ ਬਿਲਕੁਲ। ਸੋ ਅਗਲੀ ਖਬਰ ਜਿਹੜੀ ਨਾਰਥ ਕੋਰੀਆ ਦੇ ਨਾਲ ਰਿਲੇਟਡ ਹੈਗੀ ਆ। ਨਾਰਥ ਕੋਰੀਆ ਦੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਨੇ ਜਿਹੜੇ ਆ 3 ਜਿਹੜੇ ਟੌਪ ਦੇ ਜਿਹੜੇ ਉਹਨਾਂ ਦੇ ਮਿਲਟਰੀ ਦੇ ਆਫੀਸਰਸ ਆ ਉਹਨਾਂ ਨੂੰ ਜਿਹੜਾ ਰਿਪਲੇਸ ਕਰ ਦਿੱਤਾ ਗਿਆ ਹੈਗਾ ਆ। ਉਹਨਾਂ ਦਾ ਰਿਪਲੇਸ ਕਰਨ ਦਾ ਮਤਲਬ ਇਹੀ ਸੀ ਭਈ ਜਿਹੜੇ ਆ ਉਹ ਕਹਿੰਦੇ ਭਈ ਕਾਫੀ ਉਹ ਲੰਮੇ ਸਮੇਂ ਤੋਂ ਮਿਲਟਰੀ ਦੇ ਵਿੱਚ ਸਰਵਿਸਿਜ਼ ਕਰ ਰਹੇ ਹੈਗੇ ਆ ਤੇ ਕੰਜ਼ਰਵੇਟਿਵ ਕਾਫੀ ਸੀਗੇ। ਸੋ ਬਹੁਤ ਸਾਰੇ ਮਿਲਟਰੀ ਜਿਹੜੀ ਹੈਗੀ ਆ ਉੱਥੇ ਦੀ ਨਾਰਥ ਕੋਰੀਆ ਦੀ ਉਹਦੇ ਜਿਹੜੇ ਲੀਡਰਸ ਆ ਉਹ ਚਾਹੁੰਦੇ ਨਹੀਂ ਹੈਗੇ ਭਈ ਅਸੀਂ ਜਿਹੜੀ ਆ ਜਿਹੜੀ ਨਾਰਥ ਕੋਰੀਆ ਤੇ US ਦੇ ਨਾਲ ਗੱਲਬਾਤ ਕਰੀਏ। ਸੋ ਕਿਉਂਕਿ ਲੰਮੇ ਸਮੇਂ ਤੋਂ ਜਿਹੜੀ ਆ ਇੱਕ ਤਰ੍ਹਾਂ ਨਾਲ ਵਾਰ ਦੇ ਵਿੱਚ ਲੜਾਈ ਦੇ ਵਿੱਚ ਇਨਵੋਲਵ ਹੈਗੀ ਆ। ਸੋ ਹੁਣ ਕਿਮ ਜੋਂਗ ਉਨ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਮੀਟਿੰਗ ਹੋਣੀ ਆ ਉਹ ਤੋਂ ਪਹਿਲਾਂ ਜਿਹੜੇ 3 ਕਹਿੰਦੇ ਵੀ ਬਹੁਤ ਲੰਮੇ ਅਰਸੇ ਤੋਂ ਜਿਹੜੇ ਮਿਲਟਰੀ ਦੇ ਲੀਡਰ ਸੀਗੇ ਉਹਨਾਂ ਦੇ ਆਫੀਸਰ ਸੀਗੇ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ ਹੈਗਾ। ਬਿਲਕੁਲ ਤੇ ਹਰਜੋਤ ਸਿੰਘ ਜੀ ਇੱਦਾਂ ਹੀ ਮਹਿਸੂਸ ਹੋ ਰਿਹਾ ਵੀ ਉਹਨੂੰ ਲੱਗ ਰਿਹਾ ਸੀਗਾ ਵੀ ਇਹ ਪਿੱਛੋਂ ਮੈਂ ਉੱਧਰ ਸਿੰਗਾਪੁਰ ਨੂੰ ਗਿਆ ਹੋਵਾਂ ਤੇ ਪਿੱਛੋਂ ਜਾਂਦਿਆਂ ਨੂੰ ਕੋਈ ਹੋਰ ਕਿਮ ਜੋਂਗ ਉਨ ਉੱਤੇ ਉਹਨਾਂ ਨੇ ਖੜਾ ਕੀਤਾ ਹੋਵੇ। ਸੋ ਇਹ ਵੀ ਜਿਹੜਾ ਲੱਗ ਰਿਹਾ ਆ। ਬਾਕੀ ਉੱਦਾਂ ਜਿੰਨੀ ਕਾਰਵਾਈ ਨਾਰਥ ਕੋਰੀਆ ਨੂੰ ਲੈ ਕੇ ਹਰਜੋਤ ਸਿੰਘ ਜੀ ਇਸ ਟਾਈਮ ਸਾਰੇ ਦੇਸ਼ ਖਾਸ ਕਰਕੇ 3 ਵੱਡੇ ਮੁਲਕ ਜਿਹੜੇ ਲੱਗੇ ਨੇ US ਰਸ਼ੀਆ ਤੇ ਚਾਈਨਾ ਤੇ ਇੱਦਾਂ ਲੱਗ ਰਿਹਾ ਵੀ ਇਹਦੇ ਦਿਨ ਜਿਹੜੇ ਆ ਪੁੱਗ ਗਏ ਨੇ, ਇਹ ਨਜ਼ਦੀਕ ਜਿਹੜੇ ਦਿਨ ਆ ਗਏ ਨੇ। ਕੁਛ ਨਾ ਕੁਛ ਜਿਹੜਾ ਉੱਥੇ ਚੇਂਜ ਜਿਹੜਾ ਆ ਉਹ ਵੱਡਾ ਜਿਹੜਾ ਦੇਖਣ ਨੂੰ ਮਿਲ ਜ਼ਰੂਰ ਸਕਦਾ ਆ। ਜੀ ਬਿਲਕੁਲ। ਸੋ ਜਿਹੜੇ ਨਵੇਂ 3 ਆਫੀਸਰਸ ਉਹਨਾਂ ਨੇ ਰਿਪਲੇਸ ਕੀਤੇ ਹੈਗੇ ਆ ਉਹਨਾਂ ਦੀ ਕਹਿੰਦੇ ਪਈ ਜਿਹੜਾ ਕਿਮ ਜੋਂਗ ਉਨ ਆ ਉੱਥੇ ਦੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਲਾਗੇ ਬਹੁਤ ਜ਼ਿਆਦਾ ਹੈਗੇ ਆ। ਸੋ ਇਸ ਤਰ੍ਹਾਂ ਨਾਲ ਕਿਤੇ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਮੈਨੂੰ ਹੁਣ ਕੋਈ ਖਤਰਾ ਆ ਵੀ ਮੇਰੀ ਜਿਹੜੀ ਸਰਕਾਰ ਆ ਜਿਹੜੀ ਆ ਉੱਥੇ ਪਲਟਾ ਲਿਆਂਦਾ ਜਾਊਗਾ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆਈਸ ਦੇ ਨਾਲ ਜਿਹੜੀ ਜੁੜੀ ਹੋਈ ਖਬਰ ਆ। ਆਈਸ ਵਾਲਿਆਂ ਨੇ ਇਸ ਇੱਕ ਨਵੀਂ ਰਿਪੋਰਟ ਰਿਵਿਊ ਜਿਹੜਾ ਆ ਉਹ ਪੇਸ਼ ਕੀਤਾ ਜਿਸ ਦੇ ਵਿੱਚ ਨਿਊਯਾਰਕ ਸਿਟੀ ਨੂੰ ਉਹਨਾਂ ਨੇ ਜਿਹੜਾ ਕਹਿ ਲਓ ਵੀ ਕਟਹਿਰੇ 'ਚ ਖੜਾ ਕਰ ਦਿੱਤਾ ਆ। ਕਹਿੰਦੇ ਵੀ ਨਿਊਯਾਰਕ ਸਿਟੀ ਆ ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਡਿਟੇਨਰਸ ਆ ਉਹਨਾਂ ਨੂੰ ਆਨਰ ਨਹੀਂ ਕੀਤਾ, ਉਹਦੇ ਬਾਰੇ ਜਿਹੜੀ ਉਹ ਜਾਣਕਾਰੀਆਂ ਇੱਕ ਹਿਸਾਬ ਦੇ ਨਾਲ ਨਹੀਂ ਉਹਨਾਂ ਨੂੰ ਦੱਸੀਆਂ ਵੀ ਜਿਹੜੇ ਕ੍ਰਿਮੀਨਲ ਉਹਨਾਂ ਦੇ ਸਿਸਟਮ ਦੇ ਥਰੂ ਜਾ ਰਹੇ ਸੀ ਜਿਨ੍ਹਾਂ ਉੱਤੇ ਇਮੀਗ੍ਰੇਸ਼ਨ ਡਿਟੇਨਰ ਵੀ ਸੀਗੇ, ਆਈਸ ਨੂੰ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਨਾ ਦੇਣ ਕਰਕੇ ਕਈ 100 ਜਿਹੜੇ ਕਹਿੰਦੇ ਕ੍ਰਿਮੀਨਲਸ ਆ ਉਹ ਛੱਡ ਦਿੱਤੇ ਗਏ ਆ। ਨਹੀਂ ਤਾਂ ਇੱਦਾਂ ਜਿਹੜਾ ਇੱਕ ਹਿਸਾਬ ਦੇ ਨਾਲ ਪਾਲਿਸੀਜ਼ ਦੇ ਅਧੀਨ ਜਿਹੜਾ ਹੁੰਦਾ ਆ ਵੀ ਜਦੋਂ ਕੋਈ ਜਿਹੜਾ ਕ੍ਰਿਮੀਨਲ ਆਉਂਦਾ ਹੈ ਕਨਵਿਕਟਡ ਜਿਹੜਾ ਜਿਸ ਦੇ ਉੱਤੇ ਹੋ ਜਾਂਦੀ ਹੈ ਕਨਵਿਕਸ਼ਨ ਹੋ ਜਾਂਦੀ ਹੈ, ਜੇ ਉਹਨੂੰ ਰਿਲੀਜ਼ ਕਰਨ ਲੱਗਦੇ ਆ ਤੇ ਜੇ ਉਹਦੇ ਉੱਤੇ ਇਮੀਗ੍ਰੇਸ਼ਨ ਡਿਟੇਨਰ ਵੀ ਹੁੰਦਾ ਹੈ ਤਾਂ ਆਈਸ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਤੇ ਉਹ ਉੱਥੋਂ ਨੂੰ ਡਿਟੇਨ ਕਰਕੇ ਜਾਂ ਗ੍ਰਿਫਤਾਰ ਕਰਕੇ ਜਿਹੜਾ ਉਸ ਨੂੰ ਲੈ ਜਾਂਦੇ ਨੇ। ਪਰ ਨਿਊਯਾਰਕ ਜਿਹੜੀ ਪੁਲਿਸ ਆ ਤੇ ਨਿਊਯਾਰਕ ਸਿਟੀ ਆ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਤੇ ਸਭ ਨੂੰ ਪਤਾ ਹੀ ਆ ਵੀ ਨਿਊਯਾਰਕ ਸਿਟੀ ਵਾਲੇ ਆ ਉਹ ਸ਼ੁਰੂ ਤੋਂ ਹੀ ਕਹਿੰਦੇ ਰਹੇ ਆ ਵੀ ਆਈਸ ਵਾਲਿਆਂ ਦਾ ਇਸ ਕੰਮ ਦੇ ਵਿੱਚ ਜਿਹੜਾ ਉਹ ਸਾਥ ਨਹੀਂ ਦੇਵਾਂਗੇ ਤੇ ਉਹਨਾਂ ਦਾ ਮਕਸਦ ਆਈਸ ਦਾ ਇਹ ਰਿਪੋਰਟ ਜਾਰੀ ਕਰਨ ਦਾ ਰਿਵਿਊ ਜਾਰੀ ਕਰਨ ਦਾ ਮਕਸਦ ਇਹੀ ਆ ਇਹ ਲੋਕਾਂ ਦੇ ਸਾਹਮਣੇ ਲਿਆਉਣਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਫੈਲਨੀ ਕਾਊਂਟ ਵਾਲੇ ਆ ਅਸਾਲਟ ਵਾਲੇ ਆ ਤੇ ਹੋਰ ਜਿਹੜੇ ਕਨਵਿਕਟਡ ਕ੍ਰਿਮੀਨਲਸ ਆ ਉਹਨਾਂ ਨੂੰ ਮੁੜ ਸੜਕਾਂ ਦੇ ਉੱਤੇ ਰਿਹਾ ਕਰ ਦਿੱਤਾ ਗਿਆ ਆ ਇਹ ਕਰਕੇ ਵੀ ਅਸੀਂ ਬਸ ਆਈਸ ਦਾ ਜਿਹੜਾ ਉਹ ਸਾਥ ਨਹੀਂ ਦੇਣਾ। ਜੀ ਅਗਲੀ ਖਬਰ ਵੱਲ ਰਾਜਕਰਵੀਰ ਸਿੰਘ ਜੀ ਚੱਲੀਏ ਜੇ ਜਾਈਏ ਤਾਂ ਫਰਿਜ਼ਨੋ ਤੋਂ ਆ ਰਹੀ ਆ। ਕਹਿੰਦੇ ਫਰਿਜ਼ਨੋ ਦੇ ਵਿੱਚ
ਜਿਹੜੀ ਪਾਪੂਲੇਸ਼ਨ ਕਾਫੀ ਗਰੋਥ ਹੋ ਰਹੀ ਆ ਤੇ ਸਟਿਲ ਅੱਜ ਦੀ ਰੇਟ ਦੇ ਵਿੱਚ ਜਿਹੜਾ ਫ੍ਰਿਜ਼ਨੋ ਆ ਉਹ ਕੈਲੀਫੋਰਨੀਆ ਦੀਆਂ ਨੰਬਰ 5 ਸਿਟੀ ਜਿਹੜੀ ਟੌਪ ਦੀਆਂ ਪਾਪੂਲੇਸ਼ਨਸ ਹੈਗੀਆਂ ਉਹਨਾਂ ਦੇ ਵਿੱਚ ਆਉਂਦਾ ਹੈਗਾ ਆ। ਪਰ ਬਹੁਤ ਜਲਦ ਕਹਿੰਦੇ ਪਏ ਫ੍ਰਿਜ਼ਨੋ ਨੂੰ ਸੈਕਰਾਮੈਂਟੋ ਸਿਟੀ ਜਿਹੜੀ ਆ ਉਹ ਰਿਪਲੇਸ ਕਰਨ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸੈਕਰਾਮੈਂਟੋ ਏਰੀਏ ਦੇ ਵਿੱਚ ਕਹਿੰਦੇ ਗਰੋਥ ਜਿਹੜੀ ਆ ਉਹ ਫ੍ਰਿਜ਼ਨੋ ਏਰੀਏ ਨਾਲੋਂ ਜ਼ਿਆਦਾ ਹੋ ਰਹੀ ਹੈਗੀ ਆ। ਤੇ ਫ੍ਰਿਜ਼ਨੋ ਦੀ ਜੇ ਕਹਿੰਦੇ ਪਾਪੂਲੇਸ਼ਨ ਅੱਜ ਦੀ ਰੇਟ 'ਚ ਦੇਖੀ ਜਾਵੇ ਤੇ ਫ੍ਰਿਜ਼ਨੋ ਦੀ ਪਾਪੂਲੇਸ਼ਨ 5,27,438 ਆ ਜੁਲਾਈ 2017 ਤੱਕ, ਤੇ ਸੈਕਰਾਮੈਂਟੋ ਦੀ ਜਿਹੜੀ ਆ 5,02,000 ਸੀ। ਸੋ ਜਿਹੜੇ ਸੈਂਸਸ ਆ ਨਵੇਂ ਆਣੇ ਹੈਗੇ ਆ 2020 ਦੇ ਵਿੱਚ। ਸੋ ਜਿੰਨੇ ਵੀ ਸਰੋਤੇ ਆ ਜਿੱਥੇ ਜਿੱਥੇ ਵੀ ਰਹਿੰਦੇ ਆ ਜ਼ਰੂਰ ਉਹ ਸੈਂਸਸ ਵਿੱਚ ਜ਼ਰੂਰ ਪਾਰਟੀਸਪੇਟ ਕਰੋ। ਉਹ ਤੋਂ ਫਿਰ ਪਤਾ ਲੱਗਦਾ ਆ ਕਿੱਥੇ ਗਰੋਥ ਹੋ ਰਹੀ ਆ, ਕਿੱਥੇ ਸਰਵਿਸਿਜ਼ ਜਿਹੜੀਆਂ ਗੌਰਮੈਂਟ ਨੇ ਵਧਾਉਣੀਆਂ ਹੈਗੀਆਂ। ਸੋ ਸੈਕਰਾਮੈਂਟੋ ਏਰੀਏ ਦੇ ਵਿੱਚ ਕਹਿੰਦੇ ਗਰੋਥ ਜਿਹੜੀ 1.1% ਹਰ ਸਾਲ ਹੋ ਰਹੀ ਹੈਗੀ ਆ, ਤੇ ਫ੍ਰਿਜ਼ਨੋ ਏਰੀਏ 'ਚ ਥੋੜੀ ਜਿਹੀ ਘੱਟ ਹੋ ਰਹੀ ਹੈਗੀ ਆ। ਪਰ ਫ੍ਰਿਜ਼ਨੋ ਏਰੀਏ ਦੇ ਵਿੱਚ ਫੋਲਰ ਜਿਹੜਾ ਟਾਊਨ ਹੈਗਾ ਆ ਉਹ ਤੋਂ ਕਹਿੰਦੇ ਸਭ ਤੋਂ ਜ਼ਿਆਦਾ ਉੱਥੇ ਜਿਹੜੀ ਗਰੋਥ ਆ ਹੋ ਰਹੀ ਹੈਗੀ ਆ ਪਿਛਲੇ ਸਮਿਆਂ ਦੇ ਦੌਰਾਨ। ਜੀ ਉਧਰ ਜੇ ਆਪਾਂ ਬੇ ਏਰੀਆ ਦੀ ਵੀ ਜਿਹੜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਇਸ ਟਾਈਮ ਬੇ ਏਰੀਆ ਦੇ ਰੈਜ਼ੀਡੈਂਟ ਜਿਨ੍ਹਾਂ ਵਿੱਚੋਂ ਕਹਿੰਦੇ ਇੱਕ ਪੋਲ ਜਿਹੜਾ ਹੋਇਆ ਆ ਉਸ ਦੇ ਵਿੱਚ ਦੱਸਿਆ ਗਿਆ ਆ ਵੀ 50% ਦੇ ਤਕਰੀਬਨ ਬੇ ਏਰੀਆ ਦੇ ਜਿਹੜੇ ਰੈਜ਼ੀਡੈਂਟਸ ਆ ਉਹ ਇੱਥੋਂ ਪਲਾਇਨ ਕਰਨ ਦੇ ਇੱਛੁਕ ਹੈਗੇ ਨੇ। ਤੇ ਕਹਿੰਦੇ ਇਹ ਜਿਹੜਾ ਕੋਈ ਰੀਜ਼ਨ ਇਸ ਦੇ ਵਿੱਚ ਕੋਈ ਸਰਪ੍ਰਾਈਜ਼ ਵੀ ਜਿਹੜਾ ਕਿਸੇ ਨੂੰ ਉਹ ਨਜ਼ਰ ਨਹੀਂ ਆਉਂਦਾ। 40% ਵਾਧਾ ਹੋਇਆ ਇਸੇ ਪੋਲ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ। ਤੁਸੀਂ ਇਮੈਜਿਨ ਕਰੋ ਵੀ ਕਿੱਦਾਂ ਲੋਕ ਇਹਦੇ ਹਿਸਾਬ ਦੇ ਨਾਲ ਸਤੇ ਪਏ ਆ, ਮਸਾਂ ਹੀ ਆਪਣਾ ਜਿਹੜਾ ਗੁਜ਼ਰ ਬਸਰ ਹੀ ਜਿਹੜਾ ਹਿਸਾਬ ਨਾਲ ਹੋ ਰਿਹਾ ਆ। ਤੇ ਓਬਵੀਅਸ ਰੀਜ਼ਨ ਜਿਹੜਾ ਇਹੀ ਆ ਵੀ ਇਟਸ ਜਸਟ ਟੂ ਐਕਸਪੈਂਸਿਵ, ਬਹੁਤ ਜ਼ਿਆਦਾ ਉਹੀ ਗੱਲ ਹੈ ਨਾ ਵੀ ਜੇ ਉਹ ਹੁਣ ਲੋਕ ਫੀਲ ਕਰਨ ਲੱਗ ਪਏ ਵੀ ਜੇ ਅਸੀਂ ਪ੍ਰੋਫੈਸ਼ਨਲ ਡਿਗਰੀਆਂ ਵੀ ਲੈ ਲਈਆਂ ਸਾਨੂੰ ਪ੍ਰੋਫੈਸ਼ਨਲ ਜੌਬ ਵੀ ਮਿਲ ਗਈ, ਜੇ 70-80 ਹਜ਼ਾਰ ਡਾਲਰ ਦੀ ਜੌਬ ਬੇ ਏਰੀਏ 'ਚ ਹੈਗੀ ਆ ਤਾਂ ਉਹਦਾ 35 ਹਜ਼ਾਰ ਦੇ ਕਰੀਬ ਤਾਂ ਰੈਂਟ 'ਚ ਹੀ ਨਿਕਲ ਜਾਂਦਾ ਜੀ। ਉਹ ਤੋਂ ਬਾਅਦ ਫਿਰ ਟ੍ਰੈਫਿਕ ਇੰਨਾ ਜ਼ਿਆਦਾ ਜਾਮ ਹੁੰਦਾ ਆ, ਤੁਹਾਡਾ ਟਾਈਮ ਖਰਾਬ ਆ, ਫੈਮਿਲੀ ਲਾਈਫ ਖਰਾਬ ਆ, ਕਈ ਕੁਝ ਤੇ ਟੈਨਸ਼ਨ ਬੜੀ ਹੈ ਲੋਕਾਂ ਨੂੰ। ਬਿਲਕੁਲ ਸੋ ਲੋਕ ਮੂਵ ਹੋਣਾ ਚਾਹੁੰਦੇ ਆ ਉੱਦਾਂ ਦੇ ਸ਼ਹਿਰਾਂ 'ਚ ਜਿੱਥੇ ਥੋੜੀ ਟੈਨਸ਼ਨ ਘੱਟ ਹੋਵੇ, ਚਾਹੇ ਕਹਿੰਦੇ ਸਾਡੀ ਤਨਖਾਹ ਵੀ ਘੱਟ ਹੋਵੇ, ਤੇ ਉਹਦੇ ਨਾਲ ਇਹ ਆ ਵੀ ਸੇਵਿੰਗ ਵੀ ਕਈਆਂ ਦੀ ਫਿਰ ਜ਼ਿਆਦਾ ਹੁੰਦੀ ਹੈਗੀ ਆ। ਸੋ ਬਿਲਕੁਲ ਇੱਕ ਤਰ੍ਹਾਂ ਨਾਲ ਰਿਵਰਸ ਮਾਈਗ੍ਰੇਸ਼ਨ ਬੇ ਏਰੀਏ ਦੇ ਵਿੱਚੋਂ ਹੋ ਰਹੀ ਹੈਗੀ। ਐਕਸੋਡਸ ਇਸ ਨੂੰ ਜਿਹੜਾ ਆ ਉਹ ਵਰਤਿਆ ਜਾਂਦਾ ਹੈ ਸ਼ਬਦ ਵੀ ਜਦੋਂ ਵੱਡੇ ਪੈਮਾਨੇ ਦੇ ਉੱਤੇ ਮਾਸ ਡਿਪਾਰਚਰ ਆਫ ਪੀਪਲ ਜਿਹੜਾ ਆ ਹੋ ਰਿਹਾ ਆ ਤੇ ਬੇ ਏਰੀਏ 'ਚੋਂ ਇਸ ਟਾਈਮ ਹੋ ਰਿਹਾ ਆ। ਤੇ ਜੇ ਤੁਸੀਂ ਅੱਜ ਕੱਲ੍ਹ ਦੇਖੋਗੇ ਤੇ ਇੰਨੀਆਂ ਕੁ ਜ਼ਿਆਦਾ ਆਰਟੀਕਲ ਛਪ ਰਹੇ ਆ ਵੀ ਜੇ ਕਿਸੇ ਨੇ ਬੇ ਏਰੀਏ ਤੋਂ ਮੂਵ ਹੋਣਾ ਆ ਤਾਂ ਕਿਹੜੇ ਜਿਹੜੇ ਸ਼ਹਿਰਾਂ ਦੇ ਵਿੱਚ ਤੁਸੀਂ ਆ ਉਸ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਸਕਦੇ ਆ। ਸੋ 45% ਦਾ ਕਾਸਟ ਆਫ ਲਿਵਿੰਗ ਨੂੰ ਜਿਹੜਾ ਕਾਰਨ ਜਿਹੜਾ ਉਹ ਮੰਨਦੇ ਨੇ, ਤੇ ਨਾਲ ਦੇ ਨਾਲ 18% ਕਹਿੰਦੇ ਟ੍ਰੈਫਿਕ ਨੂੰ ਲੈ ਕੇ ਜਿਹੜਾ ਆ ਉਹ ਪ੍ਰੋਬਲਮ ਜਿਹੜੀ ਆ ਉਹ ਮੰਨ ਰਹੇ ਨੇ। ਸੋ 24% ਜਿਹੜੇ ਆ ਉਹ ਕਿਤੇ ਨਾ ਕਿਤੇ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਹੀ ਮੂਵ ਹੋਣਾ ਆ, ਤੇ ਉਹਨਾਂ ਵਿੱਚੋਂ ਜਿਹੜੇ 5% ਲੋਕ ਕਹਿੰਦੇ ਵੀ ਅਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਜਿਹੜਾ ਉੱਥੇ ਜਾ ਸਕਦੇ ਆ। ਸੋ ਇਹ ਬਹੁਤ ਵੱਡੀ ਜਿਹੜੀ ਸਿਚੁਏਸ਼ਨ ਆ। ਬੇ ਏਰੀਏ ਦਾ ਮੀਡੀਅਨ ਹੋਮ ਪ੍ਰਾਈਸ ਹਰਜੋਤ ਸਿੰਘ ਜੀ ਅਪ੍ਰੈਲ ਦੇ ਵਿੱਚ $8.5 ਲੱਖ ਸੀ, 850,000, ਤੇ ਕਹਿੰਦੇ ਸੈਕਰਾਮੈਂਟੋ ਦੇ ਵਿੱਚ ਇਹ 3 ਲੱਖ ਆ। ਸੋ ਉਹਦੇ ਨਾਲ ਫਰਕ ਬੜਾ ਆ। ਸੋ ਇਸੇ ਚੀਜ਼ ਦੇ ਕਰਦੇ ਹੋਏ ਜਿਹੜੇ ਲੋਕ ਆ ਉਹ ਬਾਹਰਲੇ ਸ਼ਹਿਰਾਂ ਵੱਲ ਨੂੰ ਜਿਹੜਾ ਉਹ ਪਲਾਇਨ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਆ। ਕਹਿੰਦੇ ਵੀ ਜਿੰਨੇ ਕੁ ਦਾ ਘਰ ਆ, ਜਿੰਨੇ ਕੁ ਉੱਥੇ ਮੌਰਗੇਜ ਹੈ, ਜਿਹਨੂੰ ਬੰਦਾ ਉੱਥੇ ਆਮ ਸਟੋਰਾਂ ਦੇ ਉੱਤੇ ਕੰਮ ਕਰਕੇ ਉਹ ਨਿਕਦੀ ਦੇ ਵਿੱਚ ਹੀ ਗੁਜ਼ਾਰਾ ਕਰ ਲੂਗਾ। ਸੋ ਇਹਦੇ ਕਰਕੇ ਜਿਹੜੀ ਕਾਫੀ ਵੱਡੀ ਜਿਹੜੀ ਪ੍ਰੋਬਲਮ ਬੇ ਏਰੀਏ ਦੇ ਵਿੱਚ ਆ ਰਹੀ ਆ। ਬਹੁਤ ਸਾਰੇ ਲੋਕ ਜਿਹੜੇ ਮੂਵ ਹੋ ਜਾਂਦੇ ਨੇ, ਜਿਹੜੇ ਮੁੜ ਕੇ ਦੁਬਾਰਾ ਬੇ ਏਰੀਏ 'ਚ ਮੂਵ ਹੋਣਾ ਚਾਹੁੰਦੇ ਨੇ, ਉਹ ਨਾਮੁਮਕਿਨ ਵਾਲਾ ਹਿਸਾਬ ਆ। ਇੱਕ ਵਾਰ ਜਿਹੜਾ ਬੇ ਏਰੀਏ ਤੋਂ ਚਲ ਗਿਆ ਮੁੜ ਕੇ ਨਹੀਂ ਆ ਸਕਦਾ। ਸੋ 46% ਲੋਕਾਂ ਦਾ ਇਹ ਕਹਿਣਾ ਵੀ ਅਸੀਂ ਇੱਕ ਸ਼ਹਿਰ ਚੋਂ ਬੇ ਏਰੀਏ ਤੋਂ ਬਾਹਰ ਨਿਕਲ ਜਾਣਾ। ਸੋ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਪ੍ਰੋਬਲਮ ਆ। ਸੋ ਸਾਡੇ ਸਰੋਤੇ ਆਲ ਓਵਰ ਦੀ ਵਰਲਡ ਸੁਣਦੇ ਆ ਵੀ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਵੀ 1 ਬੈਡਰੂਮ ਦੀ ਐਵਰੇਜ ਪ੍ਰਾਈਸ $2,500 ਦੇ ਕਰੀਬ ਹੋਈ ਇੰਨੀ ਜ਼ਿਆਦਾ ਮਹਿੰਗਾਈ ਇੱਥੇ ਹੋਈ ਆ। ਬਿਲਕੁਲ ਜੀ। ਤੇ ਆਈ ਥਿੰਕ ਹੁਣ ਇਲੈਕਸ਼ਨ ਦਾ ਦੌਰ ਤਾਂ ਚੱਲ ਰਿਹਾ ਆ, ਤੇ ਸਾਰਿਆਂ ਨੂੰ ਜਿਹੜੇ ਖਾਸ ਕਰਕੇ ਬੇ ਏਰੀਏ ਦੇ ਵਿੱਚ ਰਹਿੰਦੇ ਆ, ਜਿਹੜੇ ਚਾਹੁੰਦੇ ਆ ਵੀ ਅਸੀਂ ਰਹਿਣਾ ਤਾਂ ਇੱਥੇ ਹੀ ਚਾਹੁੰਦੇ ਆ,
ਪਰ ਸਿਚੁਏਸ਼ਨ ਇੰਨੀ ਬੈਡ ਹੋਈ ਪਈ ਵੀ ਬੰਦਾ ਕਰੇ ਕੀ ਵੀ ਉੱਦਾਂ ਦੇ ਲੀਡਰ ਜਿਹੜੇ ਲਿਆਓ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਚੁਏਸ਼ਨਸ ਨੂੰ ਹੱਲ ਕਰਨ ਵੱਲ ਜਿਹੜਾ ਉਹ ਜਾ ਰਹੇ ਹੋਣ। ਅਫੋਰਡੇਬਲ ਹਾਊਸਿੰਗ ਦੀ ਗੱਲ ਜਿੱਥੇ ਹੋ ਰਹੀ ਹੋਵੇ, ਟਰਾਂਸਪੋਰਟੇਸ਼ਨ ਨੂੰ ਕਿੱਦਾਂ ਬੈਟਰ ਕਰਨਾ ਆ ਉਸ ਦੀ ਗੱਲ ਹੋ ਰਹੀ ਹੋਵੇ। ਇਹ ਨਾ ਹੋਵੇ ਵੀ ਬਸ ਟੈਕਸੀ ਠੋਕੀ ਜਾਓ ਤੇ ਬਸ ਲੋਕਾਂ ਦਾ ਧੂੰਆਂ ਜਿਹੜਾ ਹੋਰ ਜ਼ਿਆਦਾ ਜਿਹੜਾ ਉਹ ਕੱਢੀ ਜਾਓ। ਕਈ ਹੋਰ ਜਿਹੜੇ ਪਲਾਨ ਹੈਗੇ ਆ ਉੱਦਾਂ ਦੇ ਬੰਦਿਆਂ ਨੂੰ ਜਿਹੜਾ ਜ਼ਰੂਰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਉੱਦਾਂ ਦੇ ਕੈਂਡੀਡੇਟਸ ਨੂੰ। ਤੇ ਹਰਜੋਤ ਸਿੰਘ ਜੀ ਨਾਲ ਹੀ ਆਪਣੇ ਗੱਲ ਕਰਦੇ ਜਾਈਏ, I-5 ਦੀਆਂ ਕਹਿੰਦੇ ਰਿਪੇਅਰ ਆ ਸ਼ੁਰੂ ਹੋਣ ਜਾ ਰਹੀ ਆ ਸਟਾਕਟਨ ਤੇ ਸੈਕਰਾਮੈਂਟੋ ਕਾਊਂਟੀ ਦੇ ਵਿੱਚ। ਇਹਦਾ ਮਤਲਬ ਇਹ ਆ ਵੀ ਇੰਪਰੂਵ ਕਰਨਗੇ ਟ੍ਰੈਫਿਕ ਫਲੋ ਨੂੰ ਇਸ ਚੀਜ਼ ਨੂੰ ਕਰਨ ਦੇ ਲਈ, ਪਰ ਜਿੰਨੀ ਦੇਰ ਤੱਕ ਕੰਸਟਰਕਸ਼ਨ ਦਾ ਕੰਮ ਚੱਲਣਾ ਆ ਸਭ ਨੂੰ ਪਤਾ ਆ ਵੀ ਫਿਰ ਟ੍ਰੈਫਿਕ ਕਿੰਨਾ ਜ਼ਿਆਦਾ ਜਿਹੜਾ ਵੱਧ ਜਾਂਦਾ ਆ। ਸੋ ਆਉਣ ਵਾਲੇ ਕੁਛ ਸਮਿਆਂ ਦੇ ਲਈ ਤੁਸੀਂ ਇਹ ਲਾਓ ਵੀ ਤੁਸੀਂ ਆਪਣੇ ਕੋਲ ਅੱਧਾ ਪੌਣਾ ਘੰਟਾ ਵੱਧ ਲੈ ਕੇ ਜਿਹੜਾ ਉਹ ਤੁਸੀਂ ਚੱਲੋ ਜੇ ਕਿਸੇ ਪਾਸੇ ਨੂੰ ਜਿਹੜਾ ਜਾਣਾ ਆ। ਸੋ I-5 ਦੇ ਉੱਤੇ ਵੱਡੀ ਜਿਹੜੀ ਕੰਸਟਰਕਸ਼ਨ ਦਾ ਕੰਮ ਆ ਸਟਾਕਟਨ ਤੇ ਸੈਕਰਾਮੈਂਟੋ ਕਾਊਂਟੀ ਲਾਈਨ ਜਿਹੜਾ ਆ ਉਹ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਕਾਫੀ ਵੱਡੀਆਂ ਰਿਪੇਅਰਸ ਜਿਹੜੀਆਂ ਹੋਣੀਆਂ ਆ। SB1 ਜਿਹੜਾ ਇੱਕ ਬਿੱਲ ਸੀਗਾ ਜਿਸ ਦੇ ਵਿੱਚ ਜਿਹੜਾ ਗੈਸ ਟੈਕਸ ਜਿਹਨੂੰ ਆਖਿਆ ਜਾਂਦਾ ਸੀ ਉਸ ਦੇ ਅਧੀਨ ਇਹ ਜਿਹੜੀ ਫੰਡਿੰਗ ਇਸ ਪ੍ਰੋਜੈਕਟ ਦੇ ਲਈ ਕੀਤੀ ਗਈ ਆ। ਸੋ ਫਾਈਨਲੀ ਜਿਹੜਾ ਆ ਕੁਛ ਉਸ ਪਾਸੇ ਵੱਲ ਨੂੰ ਵੀ ਕੰਮ ਕਰਨ ਲੱਗੇ ਨੇ ਜੀ। ਅਗਲੀ ਖਬਰ ਜਿਹੜੀ ਆ ਆਪਾਂ ਜਾਈਏ ਟੈਂਪਰੇਚਰ ਵੱਲ। ਬੇ ਏਰੀਏ ਦੇ ਵਿੱਚ ਜਿਹੜਾ ਟੈਂਪਰੇਚਰ ਪਿਛਲੇ ਵੀਕਐਂਡ ਕਾਫੀ ਹਾਈ ਰਿਹਾ। ਕੁਛ ਏਰੀਆ ਤਾਂ ਜਿੱਦਾਂ ਕਹਿੰਦੇ ਕੰਕੜ ਜਿੱਦਾਂ ਜਿਹੜਾ ਹੈਗਾ ਆ ਉੱਥੇ 98 ਡਿਗਰੀ ਤੱਕ ਗਿਆ। ਅਸੀਂ ਫ੍ਰਿਜ਼ਨੋ ਏਰੀਏ 'ਚ ਗਏ ਸੀ ਤੇ ਫ੍ਰਿਜ਼ਨੋ ਇੱਕ ਤਰ੍ਹਾਂ ਨਾਲ ਬਹੁਤ ਹੀ ਜ਼ਿਆਦਾ ਟੈਂਪਰੇਚਰ ਸੀ, ਖਾਸ ਕਰਕੇ ਜੇ ਕੋਈ ਬੇ ਏਰੀਏ ਵਾਲਾ ਫ੍ਰਿਜ਼ਨੋ ਏਰੀਆ 'ਚ ਜਾਵੇ ਅੱਜ ਕੱਲ੍ਹ ਸੋ ਉਹਨੂੰ ਤਾਂ ਵੈਸੇ ਹੀ ਗਰਮੀ ਬਹੁਤ ਲੱਗਦੀ ਹੈ ਕਿਉਂਕਿ ਲਗਭਗ ਮੈਂ ਕਹਿ ਸਕਦਾ ਵੀ 20 ਡਿਗਰੀ ਦਾ ਟੈਂਪਰੇਚਰ ਦਾ ਫਰਕ ਸੀਗਾ। ਆਈ ਥਿੰਕ ਅੱਧਾ ਕਾਰਨ ਇਹੀ ਹੈ ਲੋਕ ਜਿਹੜੇ ਬੇਰੀ ਨੂੰ ਮੂਵ ਤਾਂ ਹੋਣਾ ਚਾਹੁੰਦੇ ਹੋ ਕਿਉਂ ਨਹੀਂ ਰਹੇ ਵੈਦਰ ਨੂੰ ਕਰਦੇ ਹੋਏ ਵੈਦਰ ਨੂੰ ਦੇਖਦੇ ਕਿਉਂਕਿ ਸ਼ਾਮ ਨੂੰ 8-9 ਵਜੇ ਇੱਥੇ ਟੈਂਪਰੇਚਰ 70 ਦੇ ਲਾਗੇ ਸੀ ਤਾਂ ਉੱਥੇ ਫਿਰ ਵੀ 88 ਡਿਗਰੀ ਸੀਗਾ। ਜੀ 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 ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ ਯੂਰਪ ਦਾ ਇੱਕ ਹੋਰ ਮੁਲਕ ਜਿਹੜਾ ਆ ਉਹ ਕੰਜ਼ਰਵੇਟਿਵ ਵਾਲੇ ਪਾਸੇ ਰਾਈਟ ਵਿਚਾਰਧਾਰਾ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਰਿਹਾ ਆ। ਸਲੋਵੇਨੀਆ ਇਲੈਕਸ਼ਨਸ ਦੇ ਵਿੱਚ ਇਹ ਗੱਲਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ ਵੀ ਉੱਥੋਂ ਦੇ ਜਿਹੜੇ ਲੋਕ ਨੇ ਉਹ ਇਸ ਟਾਈਮ ਜਿਹੜੇ ਰਾਈਟ ਵਿੰਗ ਵਾਲੇ ਲੀਡਰ ਆ ਉਹਨਾਂ ਦਾ ਜਿਹੜਾ ਖਾਸਾ ਸਾਥ ਆ ਉਹ ਦੇ ਰਹੇ ਨੇ। ਸਲੋਵੇਨੀਆ ਡੈਮੋਕ੍ਰੇਟ ਪਾਰਟੀ ਦੇ ਜਿਹੜੇ 2 ਟਾਈਮ ਪ੍ਰਾਈਮ ਮਿਨਿਸਟਰ ਵੀ ਰਹੇ ਨੇ ਉਹਨਾਂ ਨੂੰ ਕਹਿੰਦੇ 25% ਜਿਹੜੀਆਂ ਆ ਉਹ ਸਿਰਫ ਵੋਟਾਂ ਪਈਆਂ ਤੇ ਉਧਰ ਜਿਹੜੇ ਪੋਪੂਲਿਸਟ ਪਾਰਟੀ ਦੇ ਜਿਹੜੇ ਫਾਇਰ ਬ੍ਰੈਂਡ ਉਹ ਵੀ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਵੋਟਾਂ ਦੇ ਵਿੱਚ ਖਾਸਾ ਜਿਹੜਾ ਵਾਧਾ ਆ ਉਹ ਹੋ ਰਿਹਾ ਆ। ਸਲੋਵੇਨੀਆ ਯੂਰਪੀਅਨ ਸੰਘ ਦਾ ਜਿਹੜਾ 2004 ਤੋਂ ਉਹ ਮੈਂਬਰ ਬਣਿਆ ਹੋਇਆ ਤੇ 2007 ਤੋਂ ਕਹਿੰਦੇ ਯੂਰੋ ਕਰੰਸੀ ਦੀ ਉਸਨੇ ਵਰਤੋਂ ਕਰਨੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਸੀ ਤੇ ਹੁਣ ਇੱਦਾਂ ਇਹ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਉਹ ਸ਼ਾਇਦ ਇਹ ਸੰਘ ਦੇ ਵਿੱਚੋਂ ਬਾਹਰ ਆਉਣ ਦੀ ਵੀ ਗੱਲ ਕਰਨ ਤੇ ਜਿਹੜੀ ਕਰੰਸੀ ਆ ਉਸ ਨੂੰ ਨਾ ਵਰਤਣ ਦੀ ਗੱਲ ਜਿਹੜੀ ਆ ਉਹ ਲਿਆਂਦੀ ਜਾ ਸਕਦੀ ਆ। ਸੋ ਪਰ ਹਾਲ ਦੀ ਘੜੀ ਸਿਚੁਏਸ਼ਨ ਪਰ ਉੱਥੇ ਵੀ ਡਾਵਾਡੋਲ ਇਸ ਕਰਕੇ ਵੀ ਆ ਵੀ ਉਹਨਾਂ ਨੂੰ ਵੀ ਸ਼ਾਇਦ ਕੋਲੇਸ਼ਨ ਜਿਹੜੀ ਉੱਥੇ ਬਣਾਉਣੀ ਪੈਣੀ ਆ। ਪਰ ਹੌਲੀ ਹੌਲੀ ਜਿਹੜੇ ਯੂਰਪ ਦੇ ਵਿੱਚ ਜਿਹੜਾ ਰਾਈਟ ਵਿੰਗ ਦਾ ਉਹ ਕਾਫੀ ਜ਼ਿਆਦਾ ਪਸਾਰ ਵੱਧ ਰਿਹਾ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ ਇੱਕ 2 ਅਲਾਰਮ ਫਾਇਰ ਜਿਹੜੀ ਆ ਅਨਾਊਂਸ ਕੀਤੀ ਗਈ ਕੱਲ ਰਾਤ ਨੂੰ। ਜਿਹੜਾ ਬੇਕਰਸਫੀਲਡ ਦਾ ਸਟਾਕਸਡੇਲ ਗਾਰਡਨ ਵਿਲਾਜ਼ ਅਪਾਰਟਮੈਂਟ ਹੈਗੀਆਂ ਆ ਉੱਥੇ ਜਿਹੜੀ ਅੱਗ ਲੱਗ ਗਈ 7 ਵਜੇ ਦੇ ਕਰੀਬ ਜਿਹਦੇ ਨਾਲ ਜਿਹੜਾ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਕਾਫੀ ਨੁਕਸਾਨ ਹੋਇਆ ਤੇ ਇੱਕ ਬੰਦੇ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਹੈਗੀਆਂ। 35 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੇ ਇਸ ਅੱਗ ਨੂੰ ਬੁਝਾਉਣ ਦੇ ਉੱਤੇ ਕੰਮ ਕੀਤਾ। ਬੇਕਰਸਫੀਲਡ ਦੱਸਦੇ ਜਾਈਏ ਫ੍ਰਿਜ਼ਨੋ ਨਾਲੋਂ ਵੀ ਜ਼ਿਆਦਾ ਜਿਹੜਾ ਉੱਥੇ ਹੌਟ ਹੁੰਦਾ ਹੈਗਾ, ਜ਼ਿਆਦਾ ਗਰਮੀ ਆ। ਸੋ ਬਿਲਕੁਲ ਜਿੰਨੇ ਵੀ ਸਰੋਤੇ ਸਾਡੇ ਇਹਨਾਂ ਏਰੀਆ 'ਚ ਰਹਿੰਦੇ ਜਿੱਥੇ ਗਰਮੀ ਜ਼ਿਆਦਾ ਹੁੰਦੀ ਆ, ਖਾਸ ਕਰਕੇ ਜਿਨ੍ਹਾਂ ਦੀ ਵੈਜੀਟੇਸ਼ਨ ਘਰਾਂ ਦੇ ਆਲੇ ਦੁਆਲੇ ਹੈਗੀ ਆ ਉਹ ਜ਼ਰੂਰ ਤੁਸੀਂ ਟਰੀਜ਼ ਵਗੈਰਾ ਘਾਹ ਸੁੱਕਾ ਹੁੰਦਾ ਉਹਨੂੰ ਕੱਟ ਕੇ ਰੱਖਣਾ ਚਾਹੀਦਾ ਹੈਗਾ ਤੇ ਹਰ ਇੱਕ ਘਰ ਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਜ਼ਰੂਰ ਹੋਣਾ ਚਾਹੀਦਾ ਹੈਗਾ। ਜੀ ਜੀ ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ ਕੱਲ੍ਹ ਨੂੰ ਜਿਹੜੀਆਂ ਇਲੈਕਸ਼ਨ ਦਾ ਦਿਨ ਹੈਗਾ ਆ। ਸੋ ਸਾਰਿਆਂ ਨੇ ਸਮਾਂ ਕੱਢ ਕੇ ਆਪਣਾ ਇਹ ਫਰਜ਼ ਨੂੰ ਨਿਭਾਉਣਾ ਆ। ਇਲੈਕਸ਼ਨ ਜਿਹੜੀਆਂ ਜ਼ਰੂਰ ਪਾਉਣੀਆਂ। ਕੈਲੀਫੋਰਨੀਆ ਦੀਆਂ ਜਿਹੜੀਆਂ ਪ੍ਰਾਇਮਰੀਜ਼ ਜਿਹੜੀਆਂ ਹੋਣ ਜਾ ਰਹੀਆਂ ਬਹੁਤ ਸਾਰੇ ਤੁਹਾਡੇ ਸਿਟੀ ਦੇ ਮਸਲੇ ਕਾਊਂਟੀ ਦੇ ਮਸਲੇ ਆ ਹੋਰ ਕਈ ਮੈਜਰਸ ਜਿਹੜੇ ਆ ਇਹਨਾਂ ਇਲੈਕਸ਼ਨਸ ਦੇ ਉੱਤੇ ਜਿਹੜੇ ਹੋਣੇ ਨੇ। ਕਿਹੜੇ ਮੇਨ ਪ੍ਰਾਇਮਰੀ ਇਲੈਕਸ਼ਨ ਜਿਹੜੀਆਂ ਇਹਦੇ ਵਿੱਚੋਂ ਤੁਸੀਂ 2 ਜਿਹੜੇ ਚੁਣਨੇ ਨੇ ਉਹ ਤੁਸੀਂ ਚੁਣ ਕੇ ਜਿਹੜੇ ਅੱਗੇ ਪਹੁੰਚਾ ਸਕਦੇ ਹੋ। ਸੋ ਜ਼ਰੂਰ ਆਪਣੀ ਵੋਟ ਦਾ ਭੁਗਤਾਨ ਜਿਹੜਾ ਉਹ ਕਰਨਾ ਆ। ਜੇ ਬਹੁਤਿਆਂ ਦੇ ਘਰੇ ਤਾਂ ਐਬਸੈਂਟੀ ਬੈਲਟ ਜਿਹੜੇ ਆ ਜਿਨ੍ਹਾਂ ਨੇ ਮੰਗਾਏ ਉਹ ਪਹੁੰਚ ਗਏ ਹੋਏ ਨੇ ਆ ਤੇ ਕਈਆਂ ਨੇ ਤਾਂ
ਘੱਲ ਵੀ ਦਿੱਤੇ ਆ। ਜੇ ਨਹੀਂ ਵੀ ਅਜੇ ਤੱਕ ਵਾਪਸ ਘੱਲੇ ਤਾਂ ਕੱਲ ਤੁਸੀਂ ਜਿੱਥੇ ਤੁਹਾਡੇ ਨਜ਼ਦੀਕ ਜਿਹੜਾ ਤੁਹਾਨੂੰ ਇਲਾਕਾ ਪੈਂਦਾ ਜਿੱਥੇ ਵੋਟਾਂ ਪੈਣੀਆਂ ਤੁਹਾਡੇ ਇਲਾਕੇ ਦੀਆਂ, ਤੁਸੀਂ ਉੱਥੇ ਜਾ ਕੇ ਵੋਟ ਵੀ ਪਾ ਸਕਦੇ ਆ। ਐਬਸੈਂਟੀ ਬੈਲਟ ਦੇ ਉੱਤੇ ਜਿਹੜਾ ਲਿਖਿਆ ਹੁੰਦਾ ਆ ਵੀ ਤੁਸੀਂ ਕਿਹੜੀ ਜਗ੍ਹਾ ਦੇ ਉੱਤੇ ਜਿਹੜੀ ਆ ਵੋਟ ਪਾਉਣੀ ਆ। ਤੇ ਜੇ ਅਜੇ ਤੱਕ ਤੁਸੀਂ ਮੇਲ ਆਊਟ ਨਹੀਂ ਕਰ ਸਕੇ ਤਾਂ ਤੁਸੀਂ ਇੱਦਾਂ ਕਰੋ ਵੀ ਉਸ ਨੂੰ ਭਰ ਲਓ ਤੇ ਕੱਲ ਨੂੰ ਜਾ ਕੇ ਜਿਹੜਾ ਉੱਥੇ ਤੁਸੀਂ ਛੱਡ ਕੇ ਆ ਸਕਦੇ ਹੋ। ਸੋ ਇਹ ਬਹੁਤ ਜ਼ਰੂਰੀ ਆ ਤੇ ਅਹਿਮ ਕੜੀ ਆ। ਦੇਖੋ ਇਹ ਡੈਮੋਕ੍ਰੇਸੀ ਦੀ ਅਹਿਮ ਕੜੀ ਆ। ਜਿਹੜੀਆਂ ਆਪਾਂ ਗੱਲਾਂ ਕਰਦੇ ਆ ਵੀ ਆਹ ਪਾਲਿਸੀ ਬਣਨੀ ਚਾਹੀਦੀ, ਉਹ ਪਾਲਿਸੀ ਬਣਨੀ ਚਾਹੀਦੀ ਆ, ਉਹ ਬਣਾਉਣ ਵਾਲਿਆਂ ਨੂੰ ਲਿਆਉਣ ਵਾਲੇ ਜਿਹੜੇ ਆਮ ਲੋਕ ਹੁੰਦੇ ਨੇ ਉਹ ਜੇ ਵੋਟ ਨਹੀਂ ਪਾਉਣਗੇ ਤਾਂ ਫਿਰ ਜਿਨ੍ਹਾਂ ਨੇ ਵੋਟ ਪਾਈ ਆ ਉਹਨਾਂ ਦੇ ਚੁਣੇ ਹੋਏ ਬੰਦਿਆਂ ਦੇ ਆਧਾਰ ਦੇ ਉੱਤੇ ਪਾਲਿਸੀ ਜਿਹੜੀ ਆ ਉਹ ਬਣਦੀਆਂ ਨੇ। ਫਿਰ ਚਾਹੇ ਚੰਗੀ ਲੱਗੇ ਤੇ ਫਿਰ ਚਾਹੇ ਮਾੜੀ ਲੱਗੇ, ਫਿਰ ਉਸ ਦੇ ਨਾਲ ਹੀ ਗੁਜ਼ਰ ਬਸਰ ਜਿਹੜਾ ਉਹ ਕਰਨਾ ਪੈਂਦਾ। ਸੋ ਜੇ ਚਾਹੁੰਦੇ ਆ ਵੀ ਆਪਣੇ ਤਰੀਕੇ ਦੀਆਂ ਆਪਣੀ ਗੱਲ ਸੁਣਨ ਵਾਲੇ ਬੰਦੇ ਉੱਥੇ ਪਹੁੰਚਣ ਤਾਂ ਆਪਣੇ ਜਿਹੜੇ ਪਸੰਦੀਦੇ ਕੈਂਡੀਡੇਟਸ ਆ ਉਹਨਾਂ ਨੂੰ ਵੋਟ ਪਾ ਕੇ ਤੁਸੀਂ ਉੱਥੇ ਜ਼ਰੂਰ ਜਿਤਾਓ ਤੇ ਵੋਟ ਜ਼ਰੂਰ ਪਾਓ। ਜੀ ਬਿਲਕੁਲ। ਇੱਕ ਵਾਰ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਜੂਨ 1984 ਦੇ ਜੋ ਕੁਝ ਵੀ ਹੋਇਆ, ਜੋ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਉਹਦੇ ਸੰਬੰਧ ਦੇ ਵਿੱਚ ਸਾਡੇ ਪੂਰੇ ਪ੍ਰੋਗਰਾਮ ਚੱਲ ਰਹੇ ਆ। ਅੱਜ ਦੁਪਹਿਰ ਨੂੰ 12:30 ਵਜੇ ਜਿਹੜਾ ਪ੍ਰੋਗਰਾਮ ਹੋਣਾ ਉਹਦੇ 'ਚ ਵੀ ਉਹੀ ਹੋਊਗਾ। 4 ਵਜੇ ਤੋਂ ਲੈ ਕੇ 5:30 ਵਜੇ ਤੱਕ ਜਿਹੜਾ ਟਾਕ ਸ਼ੋਅ ਹੁੰਦਾ ਹੈਗਾ ਉਹਦੇ ਵਿੱਚ ਵੀ ਜੂਨ 84 ਦੀ ਗੱਲਬਾਤ ਕੀਤੀ ਜਾਊਗੀ। ਤੇ ਸ਼ਾਮ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਦੇ 'ਚ ਬਹੁਤ ਹੀ ਪ੍ਰੋਮੀਨੈਂਟ ਜਿਹੜੇ ਢਾਡੀ ਜਥਾ ਆਏ ਹੋਏ ਆ, ਉਹਨਾਂ ਦੇ ਜਿਹੜੇ ਜੂਨ 84 ਜੋ ਕੁਝ ਵਾਪਰਿਆ ਉਹਨਾਂ ਦੀਆਂ ਵਾਰਾਂ ਦੇ ਨਾਲ ਤੁਹਾਨੂੰ ਜਿਹੜਾ ਆ ਸੁਣਾਇਆ ਜਾਊਗਾ। ਸੋ ਇਸੇ ਤਰ੍ਹਾਂ ਪੂਰਾ ਦਿਨ ਜਿਹੜਾ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਜੀ। ਤੇ ਹੁਣ ਇਜਾਜ਼ਤ ਲੈਂਦੇ ਆ। ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ